ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਨੂੰ ਵੇਖ ਅਤੇ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ। ਸੋ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਤੇ ਫਿਰ ਰੁੱਖ ਖਬਰਾਂ ਤੱਕ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਕਰਦੇ ਚਲੀਏ ਸਪਾਂਸਰਸ ਦਾ ਧੰਨਵਾਦ ਤੇ ਫਿਰ ਰੁੱਖ ਖਬਰਾਂ ਦਾ ਕਰਾਂਗੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਨੰਬਰ ਹੈ 408 272 2500। ਟਿਰਕੀਆਣਾ ਲਾਅ ਫਰਮ ਇਮੀਗ੍ਰੇਸ਼ਨ। ਜੇ ਟਿਰਕੀਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ। ਆਇਲ ਬ੍ਰੇਕਸ ਦਾ ਆਇਲ ਚੇਂਜ ਤੇ 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਿੰਮਾ ਸਹੋਤਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 209 277 0113। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਤੁਸੀਂ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਸਪਾਂਸਰਸ ਦਾ। ਤੇ ਹੁਣ ਰੁਕ ਕਰਦੇ ਹਾਂ ਮਿੰਟੂ ਜੀ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਕਹਿੰਦੀ ਹੈ ਕਿ ਪੰਜਾਬ ਕੈਬਨਿਟ ਨੇ ਫੈਸਲਾ ਅੱਜ ਵੱਡਾ ਲਿਆ ਹੈ ਕਿ ਸੇਵਾ ਮੁਕਤੀ ਦੀ ਉਮਰ ਹੱਦ ਵਧਾ ਦਿੱਤੀ ਹੈ ਜੀ। ਬਿਲਕੁਲ ਜੀ। ਅੱਜ ਸਵੇਰੇ ਸਵੇਰੇ ਖਬਰ ਆਈ ਸੀ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ ਜਿਹਦੇ ਵਿੱਚ ਕੁਝ ਫੈਸਲੇ ਵੱਡੇ ਹੋਣ ਦੀ ਜਾਂ ਫੈਸਲੇ ਵੱਡੇ ਲੈਣ ਦੀ ਸੰਭਾਵਨਾ ਜ਼ਰੂਰ ਸੀਗੀ। ਤਾਂ 6 ਕੁੱਲ ਮਿਲਾ ਕੇ ਇਹਨਾਂ ਨੇ ਵੱਡੇ ਫੈਸਲੇ ਲਏ, ਜਿਵੇਂ ਮੈਡੀਕਲ ਕਾਲਜ ਦੇ ਵਿੱਚ ਪ੍ਰੋਫੈਸਰਾਂ ਦੀ ਜਿਹੜੀ ਰਿਟਾਇਰਮੈਂਟ ਉਮਰ ਆ ਜਾਂ ਹੱਦ ਆ ਉਸ ਨੂੰ ਵਧਾ ਦਿੱਤਾ ਗਿਆ ਹੈ। ਪਹਿਲੀ ਤਾਂ ਇਹ ਆਪਾਂ ਦੇਖੀਏ ਤਾਂ ਫੈਸਲੇ ਵਾਲੀ ਗੱਲ ਆ। ਦੂਜੀ, ਮੈਡੀਕਲ ਆਫੀਸਰ ਸਪੈਸ਼ਲਿਸਟ ਡਾਕਟਰਸ ਨੂੰ ਜਿਹੜਾ ਹੈ ਉਹ ਮਿਲੇਗਾ ਐਕਸਟੈਂਸ਼ਨ। ਠੀਕ ਹੈ ਜੀ। ਤਾਂ ਫਿਰ ਤੀਸਰਾ ਹੋ ਗਿਆ ਕਿ ਜੋ ਪੇਂਡੂ ਵਿਕਾਸ ਮਹਿਕਮਾ ਉਹਦੇ ਬਲਾਕਾਂ ਦਾ ਪੁਨਰਗਠਨ ਹੋਏਗਾ, ਦੁਬਾਰਾ ਨਿਰਮਾਣ ਹੋਏਗਾ। ਨਗਰ ਸੁਧਾਰ ਟਰਸਟ ਦੇ ਤਹਿਤ ਲਾਗੂ ਹੋਵੇਗੀ OTS ਸਕੀਮ, ਯਾਨੀ ਵਨ ਟਾਈਮ ਸੈਟਲਮੈਂਟ ਸਕੀਮ। ਇਹ ਤੇ ਸਾਫ਼ ਪਤਾ ਹੀ ਹੈ ਕਿ ਤੁਹਾਨੂੰ ਪਤਾ ਹੁਣ ਚੱਲ ਰਿਹਾ ਹੈ ਲੁਧਿਆਣਾ ਜ਼ਿਮਨੀ ਚੋਣ ਦਾ ਸਾਰਾ ਅਖਾੜਾ, ਤਾਂ ਉਹਦੇ ਤਹਿਤ ਕੁਝ ਅੱਗੇ ਵੀ ਇਹਨਾਂ ਨੇ ਇਸ ਤਰ੍ਹਾਂ ਦੀਆਂ ਸਕੀਮਾਂ ਲਿਆਂਦੀਆਂ, ਤਾਂ ਹੁਣ ਫੇਰ ਸਕੀਮ ਲੈ ਕੇ ਆਉਣਗੇ। ਇਕੋ ਸੈਂਸਿਟਿਵ ਜ਼ੋਨ ਨੂੰ 100 ਮੀਟਰ ਤੱਕ ਵਧਾਇਆ, ਮਤਲਬ ਕਿ ਇਕੋ ਸੈਂਸਿਟਿਵ ਜ਼ੋਨ ਜਿਹੜੀ ਹੈ ਉਹ 100 ਮੀਟਰ ਦਾ ਘੇਰਾ ਜਿਹੜਾ ਤੈਅ ਕਰ ਦਿੱਤਾ ਹੈ। ਤੇ ਇਸ ਤੋਂ ਇਲਾਵਾ SC ਵਕੀਲਾਂ ਦੀ ਨਿਯੁਕਤੀ ਨੂੰ ਲੈ ਕੇ ਨੀਤੀ ਨੂੰ ਮਨਜ਼ੂਰੀ ਮਿਲ ਗਈ ਹੈ। ਇਹ ਜੋ ਗਾਂ AG ਦੇ ਦਫ਼ਤਰ ਦੇ ਵਿੱਚ ਨਿਯੁਕਤੀ ਹੋਣੀ ਹੈ, ਕਿਉਂਕਿ ਪਿਛਲੀ ਵਾਰ ਜਦੋਂ ਇਹਨਾਂ ਨੇ ਨਿਯੁਕਤੀ ਕਰ ਦਿੱਤੀ ਸੀਗੀ, ਜਦੋਂ ਆਏ ਸੀਗੇ, ਤਾਂ ਉਸ ਵੇਲੇ SC ਕੋਟੇ ਨੂੰ ਲੈ ਕੇ ਬਹੁਤ ਜ਼ਬਰਦਸਤ ਇਹਨਾਂ ਦੀ ਆਲੋਚਨਾ ਹੋਈ ਸੀ। ਤੁਹਾਨੂੰ ਪਤਾ ਹੀ ਆ, ਫਿਰ ਉਸ ਵੇਲੇ ਅਨਮੋਲ ਰਤਨ ਸਿੱਧੂ ਹੋਰਾਂ ਨੂੰ ਅਸਤੀਫਾ ਦੇਣਾ ਪਿਆ ਸੀਗਾ, ਯਾਦ ਹੋਏਗਾ ਤੁਹਾਨੂੰ। ਹੁਣ ਇਹਦੇ ਚ ਦੋ ਗੱਲਾਂ ਮੇਰੇ ਖਿਆਲ ਦੇ ਨਾਲ ਵਿਸ਼ੇਸ਼ ਕਰਨ ਵਾਲੀਆਂ ਨੇ। ਵੇਖੋ, ਇੱਕ ਤੇ ਆ ਕਿ ਸਰਕਾਰ ਨੇ ਮੈਡੀਕਲ ਕਾਲਜਾਂ ਦੇ ਵਿੱਚ ਜੋ ਸੇਵਾਵਾਂ ਦੇ ਰਹੇ ਨੇ ਉਹਨਾਂ ਦੀ ਰਿਟਾਇਰਮੈਂਟ ਜਿਹੜੀ ਹੈ ਉਹ ਮਿੱਥ ਦਿੱਤੀ ਆ 62 ਤੋਂ 65, ਯਾਨੀ 3 ਸਾਲ ਵੱਧ। ਦੇਖੋ, ਗੱਲ ਇਹ ਆ ਕਿ ਅਗਲੇ ਸਾਲ ਦੱਸਦੇ ਆ ਕਿ ਕੁਝ ਰਿਟਾਇਰਮੈਂਟਸ ਆਉਣ ਵਾਲੀਆਂ ਸੀ, ਜਾਂ ਕੁੱਲ ਮਿਲਾ ਕੇ ਕਹਿ ਲਓ ਕਿ 3 ਸਾਲਾਂ ਦੇ ਵਿੱਚ 48 ਦੇ ਕਰੀਬ ਜਿਹੜੇ ਰਿਟਾਇਰਮੈਂਟ ਤੇ ਜਾਣ ਵਾਲੇ ਪ੍ਰੋਫੈਸਰ ਸੀ, ਹੁਣ ਉਹਨਾਂ ਨੂੰ 3 ਸਾਲ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰੀ ਤਨਖਾਹ ਤੇ ਐਕਸਟੈਂਸ਼ਨ ਮਿਲ ਗਈ ਹੈ ਜੀ। ਇਹਦਾ ਮਤਲਬ ਕੀ ਹੁੰਦਾ? ਜਿਵੇਂ ਹੁਣ ਮੈਡੀਕਲ ਆਫੀਸਰ ਸਪੈਸ਼ਲਿਸਟ ਡਾਕਟਰਸ ਨੂੰ ਜਿਹੜਾ ਹੈ ਉਹ ਐਕਸਟੈਂਸ਼ਨ ਦੇ ਦਿੱਤਾ, ਯਾਨੀ ਮੈਡੀਕਲ ਆਫੀਸਰ ਜਿਹੜੇ ਸਪੈਸ਼ਲਿਸਟ ਹੁੰਦੇ ਆ ਤਾਂ ਉਹਨਾਂ ਦੀ ਉਮਰ ਹੱਦ ਜਿਹੜੀ ਰਿਟਾਇਰਮੈਂਟ ਦੀ ਆ ਉਹ 58 ਤੋਂ ਵਧਾ ਕੇ 65 ਕਰ ਦਿੱਤੀ ਗਈ ਆ। ਪਰ ਨਾਲ ਕਿਹਾ ਗਿਆ ਕਿ 58 ਸਾਲਾਂ ਤੋਂ ਬਾਅਦ ਉਹਨਾਂ ਨੂੰ ਜਿਹੜਾ ਲਾਸਟ ਭੱਤਾ ਮਿਲਦਾ ਵੇਤਨ ਦੇ ਤੌਰ ਤੇ, ਉਹੀ ਕੰਟਰੈਕਟ ਤੇ ਨਿਯੁਕਤ ਕੀਤਾ ਜਾਏਗਾ। ਠੀਕ ਹੈ ਜੀ। ਹੁਣ ਤੁਸੀਂ ਇੱਕ ਚੀਜ਼ ਦੇਖ ਲਓ ਕਿ ਇਹਨਾਂ ਫੈਸਲਿਆਂ ਦੇ ਪਿੱਛੇ ਪ੍ਰਭਾਵ ਕੀ ਹੈ। ਦੇਖੋ, ਰਿਟਾਇਰਮੈਂਟ ਜਾਂ ਐਕਸਟੈਂਸ਼ਨ ਤੁਸੀਂ ਅੱਗੇ ਦੇਖਿਆ ਹੋਣਾ, ਪਟਵਾਰੀਆਂ ਦੇ ਮਾਮਲੇ 'ਚ ਵੀ ਅਜਿਹਾ ਹੀ ਕੀਤਾ ਗਿਆ। ਇਹਨਾਂ ਨੇ ਸਾਬਕਾ ਕਾਨੂੰਗੋ ਲਿਆ ਕੇ ਬਿਠਾ ਦਿੱਤੇ। ਠੀਕ ਹੈ ਨਾ ਜੀ। ਤਾਂ ਨਵੀਂ ਭਰਤੀ ਰੁਕ ਗਈ। ਹੁਣ ਇਹਦਾ ਮਤਲਬ ਸਾਫ਼ ਹੁੰਦਾ ਹੈ ਕਿ ਨਵਾਂ ਰੁਜ਼ਗਾਰ ਮਰ ਜਾਂਦਾ ਹੈ ਜੀ। ਨਵਾਂ ਰੁਜ਼ਗਾਰ ਮਰ ਜਾਂਦਾ ਹੈ, ਯਾਨੀ ਜੋ ਨਵਾਂ ਰੁਜ਼ਗਾਰ ਸੁਰਜੀਤ ਹੋਣਾ ਹੁੰਦਾ ਹੈ ਉਹ ਰਹਿ ਜਾਂਦਾ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਜਦੋਂ ਉਹਨੂੰ
ਇਹ 5 ਸਾਲ 7 ਸਾਲ ਜਾਂ 3 ਸਾਲ 4 ਸਾਲ ਨੌਕਰੀ ਕਰ ਜਾਂਦੇ ਆ। ਬਹੁਤ ਸਾਰੇ ਜਿਹੜੇ ਯੋਗ ਉਮੀਦਵਾਰ ਹੁੰਦੇ ਹੋ ਜਾਂ ਤਾਂ ਹਿੰਮਤ ਹਾਰ ਜਾਂਦੇ ਆ ਜਾਂ ਓਵਰਏਜਡ ਹੋ ਜਾਂਦੇ ਆ। ਸੋ ਇਹ ਕਹਾਣੀ ਆ, ਤਾਂ ਮੈਂ ਇਸ ਨੂੰ ਕੋਈ ਬਹੁਤਾ ਚੰਗਾ ਨਹੀਂ ਸਮਝਦਾ। ਹਾਂ, ਕਿਸੇ ਖੇਤਰ ਦੇ ਵਿੱਚ ਬਹੁਤ ਸ਼ਾਰਟੇਜ ਹੋਵੇ, ਆਪਣੇ ਕੋਲ ਕੋਈ ਬੰਦਾ ਹੀ ਨਾ ਹੋਵੇ, ਫਿਰ ਤੇ ਆਪਾਂ ਕਹੀਏ ਸਾਡੇ ਕੋਲ ਹਰ ਖੇਤਰ ਦੇ ਵਿੱਚ ਪਾੜੇ ਜਿਹੜੇ ਆ ਉਹ ਡਿਗਰੀਆਂ ਕਰਕੇ ਕਤਾਰ 'ਚ ਲੱਗੇ ਨਜ਼ਰ ਆਉਂਦੇ ਕਿ ਸਾਨੂੰ ਸਰਕਾਰੀ ਨੌਕਰੀ ਦੇਵੋ। ਤਾਂ ਇਹ ਮੇਰੇ ਖਿਆਲ ਦੇ ਨਾਲ ਕੋਈ ਚੰਗਾ ਫੈਸਲਾ ਨਹੀਂ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀਆਂ ਨੀਤੀਆਂ ਜਿਹੜੀਆਂ ਉਹ ਕੋਈ ਬਹੁਤ ਦੂਰਗਾਮੀ ਅੱਛਾ ਨਤੀਜਾ ਦੇਣਗੀਆਂ। ਤਾਂ ਇਹਨਾਂ ਨੇ ਹੌਲੀ ਹੌਲੀ ਜਿਵੇਂ ਰੈਵਨਿਊ ਡਿਪਾਰਟਮੈਂਟ 'ਚ ਕੀਤਾ, ਹੁਣ ਇਹਨਾਂ ਨੇ ਹੈਲਥ ਡਿਪਾਰਟਮੈਂਟ 'ਚ ਕਰ ਦਿੱਤਾ। ਹੌਲੀ 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 ਇਹ ਸਾਰੇ ਡਿਪਾਰਟਮੈਂਟਾਂ 'ਚ ਹੀ ਏਦਾਂ ਕਰਨਗੇ। ਤਾਂ ਮੇਰੇ ਖਿਆਲ ਦੇ ਨਾਲ ਇਹ ਸਹੀ ਨਹੀਂ ਹੈ, ਡੰਗ ਟਪਾਊ ਆ ਕਿ ਆਪਦੇ ਤਾਂ ਇਹ 2-4 ਸਾਲ ਟਪਾ ਲੈਣਗੇ ਸੌਖਿਆਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਕਹਿ ਲਈਏ ਕਿ ਰੁਜ਼ਗਾਰ ਦੇ ਲਿਹਾਜ਼ ਦੇ ਨਾਲ ਇਹ ਕੋਈ ਨੀਤੀ ਬਹੁਤੀ ਕਾਰਗਰ ਨਹੀਂ ਹੈ ਜੀ। ਜੀ, ਸੋ ਵੇਖਾਂਗੇ ਕੀ ਬਣਦਾ। ਜਿੱਦਾਂ ਤੁਸੀਂ ਚਾਨਣਾ ਪਾਇਆ ਕਿ ਰੋਜ਼ਗਾਰ ਤਾਂ ਪਹਿਲਾਂ ਹੀ ਨਹੀਂ ਮਿਲ ਰਿਹਾ ਬੱਚਿਆਂ ਨੂੰ, ਤੇ ਹੁਣ ਇਹ 3 ਸਾਲ ਲਈ ਹੋਰ ਬ੍ਰੇਕ ਲਾ ਦੇਣਗੇ, ਨਵਿਆਂ ਦੀ ਐਂਟਰੀ ਨਹੀਂ ਹੋਊ ਜਦੋਂ ਪੁਰਾਣਿਆਂ ਦੀ ਨਿਕਾਸੀ ਨਹੀਂ ਹੋਣੀ। ਤੋ ਅੱਗੇ ਚੱਲਦੇ ਹਾਂ। ਮੁੱਖ ਮੰਤਰੀ ਤੇ ਜਸੂਸੀ ਦੇ ਦੋਸ਼ ਲੱਗ ਰਹੇ ਨੇ, ਕਹਿੰਦੇ ਵੀ ਇਹ ਏਜੰਸੀਆਂ ਦੀ ਗਲਤ ਵਰਤੋਂ ਕਰ ਰਹੇ ਨੇ, ਤੇ ਰਾਜਪਾਲ ਸਾਹਿਬ ਤੋਂ ਪੱਤਰ ਵੀ ਗਿਆ। ਪਾਇਓ ਤਾਂ ਚਾਨਣਾ ਜੀ, ਇਹ ਕੀ ਚੱਲੀ ਜਾਂਦਾ ਹੈ ਪੰਜਾਬ 'ਚ? ਦੇਖੋ, ਇਹ ਜਿਹੜੇ ਕਹਿ ਲਓ ਕਿ ਸਾਰੇ ਬੋਲ ਸੀਗੇ, ਇਹ ਮਾਨ ਸਾਹਿਬ ਦੇ ਸੀਗੇ। ਤੁਹਾਨੂੰ ਯਾਦ ਹੋਣਾ ਹੈ ਵੀ ਜਿਸ ਵੇਲੇ ਇਹ ਅਸੈਂਬਲੀ 'ਚ ਬੋਲ ਰਹੇ ਸੀਗੇ, ਇਹਨਾਂ ਨੇ ਇੱਕ ਗੱਲ ਕਹੀ ਸੀ ਪ੍ਰਗਟ ਸਿੰਘ ਬਾਰੇ ਕਿ ਇਹਨਾਂ ਦੀ ਜੀ ਮੀਟਿੰਗ ਹੋ ਰਹੀ ਸੀਗੀ ਹਾਈ ਕਮਾਂਡ ਦੀ, ਤੇ ਮੈਨੂੰ ਇੰਟੈਲੀਜੈਂਸ ਨੇ ਇਹ ਦੱਸਿਆ ਕਿ ਪ੍ਰਗਟ ਸਿੰਘ ਜਦੋਂ ਕਹਿੰਦੇ ਕਿ ਬਘੇਲ ਸਾਹਿਬ ਇਹ ਕੌਣ ਆ, ਤਾਂ ਉਹਨਾਂ ਨੇ ਆਪਣਾ ਦਿੱਤਾ ਬਈ, ਪਰਚੇ ਦਿੱਤਾ ਜਾਂ ਆਪਣੀ ਪਛਾਣ ਕਰਵਾਈ ਕਿ ਭਾਈ ਦੇਖੋ ਜੀ ਮੈਂ ਪ੍ਰਗਟ ਸਿੰਘ, ਤੇ ਨਾਲ ਦਿਆਂ ਕਿਹਾ ਜੀ ਇਹ ਓਲੰਪੀਅਨ ਨੇ 2 ਟਾਈਮ ਦੇ। ਤੇ ਕਹਿੰਦੇ ਕਿ ਇਹਨਾਂ ਦਾ ਹੀ ਇੱਕ ਆਗੂ ਉੱਠ ਕੇ ਕਹਿੰਦਾ ਹਾਂ ਖੇਡਦੇ ਤਾਂ ਹੈਗੇ ਪਰ ਜਿੱਤੇ ਕਦੇ ਨਹੀਂ ਹੈ। ਤਾਂ ਇਸ ਗੱਲ ਨੂੰ ਆਧਾਰ ਬਣਾਇਆ ਹੈ ਬਈ ਤੇਜ਼ ਤਰਾਰ ਨੇਤਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਆ, ਸੂਬੇ ਦੇ ਪ੍ਰਧਾਨ, ਕਾਂਗਰਸ ਦੇ ਵੀ ਪ੍ਰਧਾਨ ਰਹੇ ਆ, ਜਾਖੜ ਸਾਹਿਬ, ਉਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਿੱਧੇ ਤੌਰ ਤੇ ਜਸੂਸੀ ਹੈ ਆਪੋਜੀਸ਼ਨ ਦੇ ਲੀਡਰਾਂ ਦੀ, ਕਿ ਇਹ ਆਪ ਹੀ ਮੰਨ ਰਹੇ ਆ ਕਿ ਮੈਨੂੰ ਇੰਟੈਲੀਜੈਂਸ ਇਹ ਸਾਰਾ ਕੁਝ ਦੱਸ ਦਿੰਦੀ ਆ, ਮੇਰੇ ਕੋਲ ਇਹ ਖੁਫੀਆ ਜਾਣਕਾਰੀ ਆ ਜਾਂਦੀ ਹੈ, ਮੈਂ ਸਰਕਾਰ ਦੇ ਵਿੱਚ ਮੇਰੇ ਕੋਲ ਇੰਟੈਲੀਜੈਂਸ ਦੀਆਂ ਖਬਰਾਂ ਆਉਂਦੀਆਂ ਨੇ। ਤਾਂ ਇਸ ਨੂੰ ਇਹਨਾਂ ਨੇ ਲੋਕਤੰਤਰ ਦਾ ਹਮਲਾ ਕਿਹਾ ਕਿ ਇਹ ਲੋਕਤੰਤਰ ਤੇ ਹਮਲਾ ਹੈ, ਇੱਕ ਸੰਵਿਧਾਨਕ ਸੰਕਟ ਦੱਸਦਿਆਂ ਇਹਨਾਂ ਨੇ ਪੱਤਰ ਲਿਖਿਆ। ਨਾਲ ਮਨੋਰੰਜਨ ਕਾਲੀਆ ਦੇ ਘਰ ਜੋ ਗ੍ਰਨੇਡ ਸੁੱਟਿਆ ਗਿਆ ਉਸ ਦਾ ਵੀ ਹਵਾਲਾ ਦਿੱਤਾ ਗਿਆ। ਇਹਨਾਂ ਨੇ ਵਿਸ਼ੇਸ਼ ਤੌਰ ਤੇ ਜੇ ਦੇਖੀਏ ਤੇ ਕੁਝ ਗੱਲਾਂ ਕਹੀਆਂ ਨੇ ਕਿ ਰਾਜ ਦੀ ਖੁਫੀਆ ਏਜੰਸੀ ਦੀ ਜਿਹੜੀ ਕਵਰਤੋਂ ਹੋ ਰਹੀ ਆ ਉਹਦੀ ਇੱਕ ਜੁਡੀਸ਼ੀਅਲ ਜਾਂਚ ਜਾਂ ਸੁਤੰਤਰ ਏਜੰਸੀ ਤੋਂ ਜਾਂਚ ਜਿਹੜੀ ਆ ਉਹ ਕਰਵਾਈ ਜਾਣੀ ਚਾਹੀਦੀ ਹੈ। ਸੰਸਥਾਗਤ ਅਖੰਡਤਾ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਇਹ ਨਿਸ਼ਚਿਤ ਕੀਤਾ ਜਾਵੇ ਕਿ ਖੁਫੀਆ ਅਤੇ ਪੁਲਿਸ ਤੰਤਰ ਦਾ ਇਸਤੇਮਾਲ ਲੋਕਤੰਤਰਕ ਆਜ਼ਾਦੀ ਨੂੰ ਕੁਚਲਣ ਵਾਸਤੇ ਨਾ ਹੋਵੇ। ਇਸ ਮਾਮਲੇ 'ਚ ਕੇਂਦਰ ਸਰਕਾਰ ਅਤੇ ਉਪਯੁਕਤ ਕੇਂਦਰੀ ਜਾਂਚ ਏਜੰਸੀ ਨੂੰ ਮਾਮਲਾ ਜਿਹੜਾ ਉਹ ਸੌਂਪਿਆ ਜਾਵੇ। ਮਤਲਬ ਇਹਨਾਂ ਦੇ ਕਹਿਣ ਦਾ ਹੈ ਕਿ ਜੋ ਵੀ ਇਹ ਮਾਮਲਾ ਹੈ ਕੇਂਦਰ ਸਰਕਾਰ ਜਾਂ ਜੋ ਸਮਰੱਥ ਅਥਾਰਟੀ ਹੈ ਉਸ ਨੂੰ ਸੌਂਪਿਆ ਜਾਵੇ। ਦੇਖੋ, ਇਹ ਭਾਰਤੀ ਰਾਜਨੀਤੀ ਦੇ ਵਿੱਚ ਵੈਸੇ ਬਹੁਤ ਪੁਰਾਣਾ ਇਤਿਹਾਸ ਹੈ, ਕਿੱਸਾ ਹੈ। ਗੱਲ ਇਹ ਹੈ ਕਿ ਜੇ ਆਪਾਂ ਦੇਖੀਏ ਤਾਂ ਕੋਈ ਐਸਾ ਵੀ ਸਮਾਂ ਸੀਗਾ ਜਦੋਂ ਇੱਕ ਸਰਕਾਰ ਹੀ ਡਿੱਗ ਪਈ ਸੀਗੀ। ਤੁਸੀਂ ਦੇਖੋਗੇ ਨਾ ਤਾਂ 2 ਸਿਪਾਹੀ ਫੜ ਲਏ ਸੀਗੇ, ਰਾਜੀਵ ਗਾਂਧੀ ਹੋਰਾਂ ਦੀ ਰਿਹਾਇਸ਼ ਦੇ ਨੇੜੇ ਹਰਿਆਣੇ ਦੇ ਸਿਪਾਹੀ ਸੀਗੇ। ਤਾਂ ਉਸ ਤੋਂ ਬਾਅਦ ਫੇਰ ਹੋਇਆ ਕੀ ਸੀਗਾ ਕਿ ਉਹ 'ਚ ਰਲੀ ਮਿਲੀ ਸਰਕਾਰ ਡਿੱਗ ਪਈ ਸੀਗੀ ਜਸੂਸੀ ਦੇ ਦੋਸ਼ਾਂ ਨੇ। ਤਾਂ ਗੱਲ ਇਹ ਹੈ ਕਿ ਰਾਜੀਵ ਗਾਂਧੀ ਦੇ ਘਰ ਜਦੋਂ ਇਹ ਮਿਲੇ ਸੀਗੇ ਤਾਂ ਇਸ ਨੂੰ ਚੰਦਰ ਸ਼ੇਖਰ ਆਪਦੀ ਕਿਤਾਬ 'ਚ ਵੀ ਲਿਖਦੇ ਆ ਕਿ ਸਵੇਰੇ ਜਦੋਂ ਮੈਨੂੰ ਪਤਾ ਲੱਗਿਆ ਕਿ ਹਰਿਆਣਾ CID ਦੇ 2 ਸਿਪਾਹੀ ਰਾਜੀਵ ਦੇ ਘਰ ਬਾਹਰ ਮਿਲੇ ਆ ਤੇ ਮੈਂ ਜੀ, ਹੁਕਮ ਦਿੱਤਾ ਜਾਂਚ ਦਾ, ਤੇ ਹਰਿਆਣੇ ਦੇ CM ਓਮ ਪ੍ਰਕਾਸ਼ ਚੌਟਾਲਾ ਨੂੰ ਕਾਰਵਾਈ ਕਰਨ ਵਾਸਤੇ ਕਿਹਾ। ਮੇਰੇ ਇਸ ਕਦਮ ਨਾਲ ਕਾਂਗਰਸ ਦੇ ਸਾਰੇ ਨੇਤਾ ਖੁਸ਼ ਸੀਗੇ। ਸ਼ਾਮ ਨੂੰ ਇੱਕ ਪਾਰਟੀ 'ਚ ਰਾਜੀਵ ਗਾਂਧੀ ਦੀ ਮੁਲਾਕਾਤ ਹੋਈ ਜਿੱਥੇ ਸਭ ਕੁਝ ਸਹੀ ਸੀਗਾ
ਸਵੇਰੇ ਮੈਨੂੰ ਪਤਾ ਚੱਲਿਆ ਕਿ ਕਾਂਗਰਸ ਸਰਕਾਰ ਤੇ ਰਾਜੀਵ ਗਾਂਧੀ ਦੀ ਜਾਸੂਸੀ ਕਰਨ ਦਾ ਦੋਸ਼ ਲਾ ਕੇ ਸੰਸਦ ਦੀ ਬਈ ਬਾਈਕਾਟ ਕਰਨ ਦੀ ਉਹਨਾਂ ਨੇ ਕਰ ਦਿੱਤੀ ਆ ਕਹਾਣੀ ਸਾਫ਼। ਚੰਦਰ ਸ਼ੇਖਰ ਉੱਥੇ ਪਹੁੰਚੇ ਤਾਂ ਕਹਿੰਦੇ ਹੈਰਾਨ ਹੋ ਗਏ, ਉਹ ਸਾਰੇ ਵਾਕਆਊਟ ਕਰ ਚੁੱਕੇ ਸੀ। ਦੇਵੀ ਲਾਲ ਉਸ ਵੇਲੇ ਸਰਕਾਰ ਦਾ ਹਿੱਸਾ ਸਨ। ਤਾਂ ਤੁਸੀਂ ਹਿਸਾਬ ਲਾ ਲਓ ਕਿ ਇਹ ਦੋ ਜਾਸੂਸੀ ਸਿਪਾਹੀ ਜਿਹੜੇ ਸੀ ਫੜੇ ਜਾਣ ਤੋਂ ਬਾਅਦ ਇਹ ਸਰਕਾਰ ਜਿਹੜੀ ਹੈ ਉਹ ਡਿੱਗ ਪਈ ਸੀ। ਤਾਂ ਇਹ ਜੀ ਇਤਿਹਾਸ ਦਾ ਮੈਂ ਤੁਹਾਨੂੰ ਹਵਾਲਾ ਦਿੱਤਾ ਕਿ ਕਿਤਾਬ ਦੇ ਵਿੱਚੋਂ ਚੰਦਰ ਸ਼ੇਖਰ ਆਪਣੀ ਕਿਤਾਬ 'ਚ ਲਿਖਦੇ ਨੇ ਇਸ ਨੂੰ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਕਾਂਡ ਨੇ ਇੰਟਰਨੈਸ਼ਨਲੀ, ਜੇ ਪੋਲਿਟਿਕਸ ਨੂੰ ਦੇਖੋਗੇ ਤਾਂ ਉਹਦੇ ਵਿੱਚ ਵੀ ਬਹੁਤ ਸਾਰੇ ਕਿੱਸੇ ਤੁਹਾਨੂੰ ਮਿਲਣਗੇ। ਹੁਣ ਭਗਵੰਤ ਮਾਨ ਹੋਰਾਂ ਨੇ ਤੇ ਇਹ ਸਿਆਪਾ ਆਪੇ ਹੀ ਛੇੜ ਲਿਆ ਕਿ ਮੇਰੇ ਕੋਲ ਇੰਟੈਲੀਜੈਂਸ ਦੀਆਂ ਖਬਰਾਂ ਆਉਂਦੀਆਂ ਨੇ। ਇੰਟੈਲੀਜੈਂਸ ਦੀਆਂ ਖਬਰਾਂ ਤੇ ਬਹੁਤ ਆਉਂਦੀਆਂ, ਹੁਣ ਪੱਤਰਕਾਰ ਇੱਕ ਸਾਨੂੰ ਬਥੇਰੀਆਂ ਆ ਜਾਂਦੀਆਂ ਨੇ ਖਬਰਾਂ, ਤੇ ਕੀ ਅਸੀਂ ਕੋਠੇ ਜੀ ਤੇ ਚੜ ਕੇ ਰੌਲਾ ਪਾਉਂਦੇ ਫਿਰੀਏ? ਕਿੱਥੇ ਕੀ ਬੋਲਣਾ ਹੈ ਇਹ ਬੰਦੇ ਨੇ ਆਪ ਸੋਚਣਾ ਹੈ ਜੀ। ਪਰ ਤੁਸੀਂ ਕੀ ਹੈ ਕਿ ਇਹ ਮਨੋਕਲਪਿਤ ਗੱਲਾਂ ਵੀ ਕਰ ਲੈਂਦੇ ਆ ਨਾ ਕਈ ਵਾਰੀ। ਮੈਨੂੰ ਜਹਾਜ਼ 'ਚ ਫਲਾਣਾ ਮਿਲ ਗਿਆ ਜੀ, ਮੈਨੂੰ ਫਲਾਣੀ ਥਾਂ ਤੇ ਫਲਾਣਾ ਬੰਦਾ ਮਿਲ ਗਿਆ। ਉਹ ਬਿਲਕੁਲ ਮਨੋਕਲਪਿਤ ਗੱਲਾਂ ਹੁੰਦੀਆਂ ਨੇ ਇਹਨਾਂ ਦੀਆਂ, ਕਿਉਂਕਿ ਇਹ ਪਾਤਰ ਬਹੁਤ ਸਿਰਜ ਲੈਂਦੇ ਨੇ। ਇਹ ਕਮੇਡੀਅਨ ਨੇ, ਇਹ ਪਾਤਰ ਖੜੇ ਕਰ ਲੈਂਦੇ ਆ। ਝੰਡਾ ਅਮਲੀ ਆ ਜੀ, ਫਲਾਣਾ LMA ਸਾਹਿਬ ਆ, ਫਲਾਣਾ ਬੀਬੋ ਭੂਆ, ਇਹ ਬਹੁਤ ਸਾਰੇ ਕਰੈਕਟਰ ਇਹਨਾਂ ਦੇ ਸਿਰਜੇ ਹੋਏ ਨੇ। ਇਸ ਕਰਕੇ ਹੋ ਸਕਦਾ ਇਹਨਾਂ ਨੇ ਫੁਕਰੀ 'ਚ ਜਾਂ ਕਿਸੇ ਨੂੰ ਨੀਵਾਂ ਵਿਖਾਉਣ ਵਾਸਤੇ ਗੱਲ ਕਹੀ ਹੋਵੇ, ਪਰ ਇਹਨਾਂ ਵਾਸਤੇ ਇਹ ਮੁਸ਼ਕਲ ਵੀ ਖੜੀ ਹੋ ਸਕਦੀ ਆ ਜੋ ਇਹਨਾਂ ਨੇ ਖੁਦ ਅਸੈਂਬਲੀ 'ਚ ਖੜ ਕੇ ਕਿਹਾ ਕਿ ਬਈ ਮੈਂ ਮਤਲਬ ਕਿ ਸਾਰੀ ਖਬਰ ਜਿਹੜੀ ਆ ਰੱਖਦਾ। ਤਾਂ ਇਹ ਸ਼ਿਕਾਇਤ ਜਿਹੜੀ ਆ ਰਾਜਪਾਲ ਕੋਲ ਗਈ ਚਲੀ ਆ, ਜਿੱਥੇ ਮੰਗ ਕੀਤੀ ਜੀ ਗਈ ਆ, ਕਿਉਂਕਿ ਇਹਨਾਂ ਨੇ ਬਈ ਇੰਟੈਲੀਜੈਂਸ ਦੀ ਵਰਤੋਂ ਕੀਤੀ ਆ, ਵਰਤੋਂ ਨਹੀਂ ਕੀਤੀ। ਲੋਕਤਾਂਤਰਿਕ ਕਦਰਾਂ ਕੀਮਤਾਂ ਨੂੰ ਕੁਚਲਣ ਵਾਸਤੇ ਇਹਨਾਂ ਨੇ ਅਜਿਹਾ ਕੀਤਾ ਹੈ। ਬਹਰਹਾਲ ਜਾਂਚ ਜਿਹੜੀ ਆ ਉਹ ਕੇਂਦਰੀ ਏਜੰਸੀ ਕੋਲੋਂ ਕਰਵਾਈ ਜਾਣੀ ਚਾਹੀਦੀ ਹੈ ਜੀ। ਜੀ ਸੋ ਉਧਰ ਪੰਜਾਬ ਦੇ ਜਿਹੜੇ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਹੁਣੀ, ਉਹ ਬਾਹਲਾ ਕੌੜਾ ਕਰਾਰਾ ਜਿਹਾ ਜਵਾਬ ਉਹਨਾਂ ਨੇ ਅੱਜ ਆਖਿਰਕਾਰ ਦੇ ਹੀ ਦਿੱਤਾ ਫਿਰ ਵਿਰੋਧੀਆਂ ਦੇ ਉੱਠ ਰਹੇ ਸਵਾਲਾਂ ਦੇ ਉੱਪਰ। ਕੀ ਕਹਿ ਰਹੇ ਨੇ ਜੀ ਅੱਜ ਉਹ? ਦੇਖੋ, ਹੱਕ ਹੈ ਉਹਨਾਂ ਦਾ, ਚਲੋ ਉਹ ਜਵਾਬ ਦੇ ਸਕਦੇ ਆ। ਜੇ ਵਿਰੋਧੀ ਸਵਾਲ ਚੁੱਕਦੇ ਆ ਤਾਂ ਸਰਕਾਰ ਦੇ ਵਿੱਚ ਬੈਠੇ ਬੰਦਿਆਂ ਦਾ ਅਧਿਕਾਰ ਹੈ, ਉਹ ਜਵਾਬ ਦੇ ਸਕਦੇ ਆ। ਹੁਣ ਗੱਲ ਇਹ ਆ ਕਿ ਬਈ ਇਹਨਾਂ ਨੇ ਜਿੱਦਾਂ ਕਿਹਾ ਕਿ 75 ਸਾਲ ਦੇ ਵਿੱਚ ਸਕੂਲਾਂ 'ਚ ਟਾਇਲਟ ਨਹੀਂ ਸੀ ਬਣੇ, ਹੁਣ ਨੇਮ ਪਲੇਟ ਕਿਤੇ ਲੱਗ ਗਈ ਆ ਤੇ ਇਹਨਾਂ ਨੂੰ ਜਲਨ ਹੋ ਰਹੀ ਆ। ਠੀਕ ਹੈ ਜੀ। ਤਾਂ ਇਹ ਇਹਨਾਂ ਦਾ ਕਹਿਣਾ ਆ। ਉਹ ਕਹਿੰਦੇ ਕਿ ਜਦੋਂ ਇਹਨਾਂ ਨੇ ਬੁਨਿਆਦੀ ਸਹੂਲਤਾਂ ਹੀ ਨਹੀਂ ਦਿੱਤੀਆਂ 75 ਸਾਲਾਂ ਦੇ ਵਿੱਚ, ਤੇ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹੀ ਆ, ਤਾਂ ਭਾਈ ਇਹ ਜਦੋਂ ਦੇਖਦੇ ਆ ਸਾਡੇ ਨਾਂ ਉੱਤੇ ਲਿਖੇ ਤਾਂ ਇਹਨਾਂ ਨੂੰ ਜਲਨ ਹੁੰਦੀ। ਉਹ ਕਹਿੰਦੇ ਕਿ ਜਦੋਂ ਮਤਲਬ ਸਰਕਾਰ ਪੰਜਾਬ ਦੇ ਵਿੱਚ ਸਾਡੀ ਬਣੀ ਸੀ ਤੇ 3000 ਤੋਂ ਵੱਧ ਸਕੂਲਾਂ 'ਚ ਬੱਚਿਆਂ ਵਾਸਤੇ ਬਾਥਰੂਮ ਹੀ ਨਹੀਂ ਸਨ। ਠੀਕ ਹੈ ਜੀ। ਤਾਂ ਇਹ ਕਹਿੰਦੇ ਆ ਕਿ ਜੋ ਮਤਲਬ ਕਹਿ ਲਓ ਕਿ ਇਹ ਕਿੱਲਤ ਸੀਗੀ, ਉਹਦੇ ਚੱਲਦਿਆਂ ਜਿਹੜੀਆਂ ਬੇਟੀਆਂ ਸੀਗੀਆਂ ਖੁੱਲੇ 'ਚ ਜੰਗਲ ਪਾਣੀ ਉਹਨਾਂ ਨੂੰ ਜਾਣਾ ਪੈਂਦਾ ਸੀਗਾ, ਜਿਹਦੇ ਕਰਕੇ ਸਕੂਲ ਛੱਡ ਰਹੀਆਂ ਸੀ। ਤਾਂ ਗੱਲ ਇਹ ਆ ਕਿ ਇਹਨਾਂ ਨੇ ਕਾਂਗਰਸੀ ਤੇ ਭਾਜਪਾ ਦੇ ਨੇਤਾਵਾਂ ਤੇ ਵੀ ਤੰਜ਼ ਕੱਸਿਆ। ਕਹਿੰਦੇ ਕਿ ਬੱਚੇ ਜਿਨ੍ਹਾਂ ਸਕੂਲਾਂ ਦੇ ਵਿੱਚ ਪੜ੍ਹਦੇ ਤੁਹਾਡੇ, ਉੱਥੋਂ ਦੇ ਟਾਇਲਟ ਵੀ ਜਿਹੜੇ ਆ ਨਾ ਉਹ AC ਵਾਲੇ ਹੁੰਦੇ ਆ, ਜਦ ਕਿ ਗਰੀਬ ਬੱਚਿਆਂ ਦੀ ਜੇ ਗੱਲ ਹੁੰਦੀ ਆ ਤਾਂ ਇੱਥੇ ਤੁਹਾਨੂੰ ਬਾਥਰੂਮ ਤੱਕ ਬਣਾਉਣ ਦੀ ਫੁਰਸਤ ਨਹੀਂ ਸੀ। ਦੇਖੋ, ਗੱਲ ਇਹ ਆ ਕਿ ਇਹਨਾਂ ਨੇ ਜੋ ਕਿਹਾ ਉਹ ਠੀਕ ਆ, ਮੈਂ ਇਸ ਗੱਲ ਦੇ ਨਾਲ ਚਲੋ ਇੱਕ ਵੇਲੇ ਸਹਿਮਤ ਵੀ ਹੋ ਸਕਦਾ, ਪਰ ਮਸਲਾ ਤੇ ਇਹ ਆ ਕਿ ਤੁਸੀਂ ਆਪਣੀਆਂ ਕਈਆਂ ਗੱਲਾਂ ਨੂੰ ਗਲਤ ਸਿੱਧ ਕਰ ਰਹੇ ਹੋ। ਤੁਸੀਂ ਨੀਂਹ ਪੱਥਰ ਦੀ ਤੇ ਉਦਘਾਟਨ ਦੀ ਰਾਜਨੀਤੀ ਕਰਨ ਨਹੀਂ ਸੀ ਆਏ। ਤੁਹਾਡੇ ਮੁੱਖ ਮੰਤਰੀ ਖੁਦ ਕਹਿੰਦੇ ਹੁੰਦੇ ਸਨ ਕਿ ਉਦਘਾਟਨਾਂ ਤੇ ਜਾਂ ਨੀਂਹ ਪੱਥਰਾਂ ਤੇ ਨੇਤਾਵਾਂ ਦਾ ਨਾਂ ਕਿਉਂ ਬਈ, ਮਜ਼ਦੂਰਾਂ ਦਾ ਨਾਂ ਲਿਖਾਂਗੇ ਜੀ। ਅੱਜ ਤੁਸੀਂ ਤੇ ਮਨੀਸ਼ ਸਿਸੋਦੀਆ ਦਾ ਨਾਂ ਪੈ ਲਿਖਦੇ ਜੀ। ਅੱਜ ਤੁਸੀਂ ਬਈ ਅਰਵਿੰਦ ਕੇਜਰੀਵਾਲ ਦਾ ਨਾਂ ਲਿਖਦੇ ਹੋ। ਤੁਹਾਨੂੰ ਕੱਲ ਨੂੰ ਕਾਨੂੰਨੀ ਤੌਰ ਤੇ ਇਹਦਾ ਜਵਾਬ ਦੇਣਾ ਪੈ ਸਕਦਾ ਹੈ। ਅਦਾਲਤ ਤੁਹਾਨੂੰ ਪੁੱਛ ਸਕਦੀ ਹੈ ਕਿ ਪੈਸਾ ਪੰਜਾਬ ਦਾ, ਪੰਜਾਬ ਦੇ ਲੋਕਾਂ ਦਾ, ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ, ਬਈ ਇਹ ਕਿਸ ਹੈਸੀਅਤ ਦੇ ਨਾਲ ਤੁਸੀਂ ਨਾਂ ਲਿਖ ਰਹੇ ਹੋ। ਗੱਲਾਂ ਦੇ ਜਵਾਬ ਤੁਹਾਨੂੰ ਇਹ ਦੇਣੇ ਚਾਹੀਦੇ ਆ। ਗੱਲਾਂ ਦੇ ਜਵਾਬ ਇਹ ਦੇਣੇ ਚਾਹੀਦੇ ਆ ਕਿ ਤੁਸੀਂ ਇੱਕ ਵੀ ਨਵਾਂ ਸਕੂਲ ਨਹੀਂ ਬਣਾਇਆ, ਸਿੰਗਲ, ਤੇ ਤੁਸੀਂ ਐਡਾਂ ਦੇ ਦਿੱਤੀਆਂ ਕਿ ਅਸੀਂ ਇੰਨੇ 100 ਨਵਾਂ ਸਕੂਲ ਬਣਾ ਦਿੱਤਾ।
ਤੁਹਾਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਪੂਰੇ ਸੰਗਰੂਰ ਜ਼ਿਲ੍ਹੇ 'ਚ ਮੈਂ ਦਾਅਵਾ ਕਰਦਾ ਜੀ ਇਸ ਗੱਲ ਦਾ, ਪੂਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜੀ 20% ਫਿਰ 65% ਤੇ ਫਿਰ 15% ਗ੍ਰਾਂਟ ਆਉਣੀ ਸੀ ਇਹਨਾਂ ਪ੍ਰੋਜੈਕਟਾਂ ਜੀ ਵਾਸਤੇ, ਉਹ 15% ਲਾਸਟ ਵਾਲੀ ਗ੍ਰਾਂਟ ਨਹੀਂ ਆਈ। ਉਹ ਜਿਹੜੇ ਸਾਰੇ ਪ੍ਰੋਜੈਕਟ ਹੈ ਉਹ ਟੀਚਰਾਂ ਨੇ ਜਾਂ ਮੋਹਤਬਰਾਂ ਨੇ ਬਾਜ਼ਾਰ ਚੋਂ ਮਟੀਰੀਅਲ ਚੁੱਕ ਕੇ ਉਹ ਸਾਰਾ ਪੂਰਾ ਕੀਤਾ। ਉਹ ਪੈਸਾ ਮੰਗਦੇ ਨੇ ਬਾਜ਼ਾਰ ਵਾਲੇ, ਤੇ ਉਹ 15% ਜਿਹੜੀ ਗ੍ਰਾਂਟ ਸੀ ਉਹ ਤੁਸੀਂ ਐਸ PR ਸਟੰਟਬਾਜੀ ਦੇ ਵਿੱਚ ਖਰਚ ਕਰ ਦਿੱਤੀ ਆ। ਕੀ ਇਹ ਸਿੱਖਿਆ ਕ੍ਰਾਂਤੀ ਆ? ਤੇ ਦੂਜੀ ਗੱਲ, ਜੇ ਤੁਸੀਂ ਕਹਿੰਦੇ ਹੋ ਕਿ 3000 ਸਕੂਲਾਂ ਦੇ ਵਿੱਚ ਵਾਸ਼ਰੂਮ ਨਹੀਂ ਸੀ, ਠੀਕ ਹੈ ਤੁਹਾਡੀ ਗੱਲ, ਪਰ ਅੱਜ ਹਜ਼ਾਰਾਂ ਸਕੂਲਾਂ ਦੇ ਵਿੱਚ ਕਿਤੇ ਪ੍ਰਿੰਸੀਪਲ ਨਹੀਂ ਹੈਗਾ, ਕਿਤੇ ਮੁੱਖ ਅਧਿਆਪਕ ਨਹੀਂ ਹੈਗਾ, ਕਿਤੇ ਸਿੰਗਲ ਟੀਚਰ ਹੈ ਜੀ। ਤਾਂ ਕਹਿਣ ਦਾ ਮਤਲਬ ਕਿ ਘਾਟਾਂ ਤੇ ਅੱਜ ਵੀ ਹੈਗੀਆਂ ਨੇ ਨਾ। ਕਿਤੇ ਚਪੜਾਸੀ ਹੈ ਨਹੀਂ, ਕਿਤੇ ਪੀਐਨ ਹੈ ਨਹੀਂ, ਕਿਤੇ ਚੌਕੀਦਾਰ ਹੈ ਨਹੀਂ, ਕਿਤੇ ਤਿੰਨੋਂ ਹੀ ਹੈ ਨਹੀਂ, ਕਿਤੇ ਗਰਾਊਂਡ ਹੈ ਨਹੀਂ। ਕਮੀਆਂ ਤੇ ਅਸੀਂ ਵੀ ਜਿੰਨੀਆਂ ਮਰਜ਼ੀ ਗਿਣਾ ਸਕਦੇ ਹਾਂ ਸਾਹਿਬ, ਪਰ ਤੁਸੀਂ ਉਹ ਤੁਹਾਡਾ ਕਿਉਂਕਿ ਲੀਡਰਾਂ ਦਾ ਕੰਮ ਹੀ ਹੈ, ਤਾਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ, ਤੁਸੀਂ ਸਭ ਕੁਝ ਕਰਦੇ ਠੀਕ ਸੀ। ਪਰ ਆਹ ਜਿਹੜਾ ਤੁਸੀਂ ਕੰਮ ਕੀਤਾ, ਤੁਸੀਂ ਮੈਨੂੰ ਇੱਕ ਗੱਲ ਜ਼ਰੂਰ ਦੱਸਿਓ ਕਿ 20,000 ਦੇ ਨਾਲ ਮੰਤਰੀ ਨੂੰ ਸੱਦਣ ਵਾਲਾ ਸਮਾਗਮ ਹੋ ਜਾਏਗਾ ਕਿਸੇ ਸਕੂਲ 'ਚ? ਨਹੀਂ ਸਰ। ਜੌੜੇ ਮਾਜਰੇ 15 ਵੀ ਵਰਗੇ ਨੂੰ, ਹਾਂਜੀ ਵਿੱਚ ਨਹੀਂ ਸਰ, 15 ਵਿੱਚ 15 ਵੀ ਕਹੀ ਜਾਂਦੇ ਨੇ, ਕਹਿੰਦੇ 15,000 ਹੀ ਦੇਣਾ ਹੈ। ਨਹੀਂ। ਉਹ 20,000 ਸੈਕੰਡਰੀ ਸਕੂਲ ਵਾਸਤੇ, 10,000 ਹਾਈ ਸਕੂਲ ਵਾਸਤੇ ਤੇ 5,000 ਪ੍ਰਾਇਮਰੀ ਸਕੂਲ ਵਾਸਤੇ ਆ। ਹੋ ਸਕਦਾ ਜੀ ਕਿ ਇਹਨਾਂ ਨੇ ਹੁਣ 20 ਤੋਂ 15 ਕਰਤਾ ਹੋਵੇ, ਮੈਨੂੰ ਪਤਾ ਨਹੀਂ, ਪਰ ਪਹਿਲਾਂ ਏਦਾਂ ਰੱਖਿਆ ਸੀ। ਪਰ ਕੁੱਲ ਮਿਲਾ ਕੇ ਤੁਸੀਂ ਦੱਸੋ ਕਿ ਜੌੜੇ ਮਾਜਰਾ ਵਰਗੇ ਨੂੰ ਸੱਦ ਕੇ 10-20 ਹਜ਼ਾਰ ਦਾ ਸਮਾਗਮ ਕਰਵਾ ਲੋਗੇ ਤੁਸੀਂ? ਉਹ ਤੇ ਹੋ ਸਕਦਾ ਜੌੜੇ ਮਾਜਰਾ ਜੋੜੇ ਲਾ ਲਵੇ ਆਪਣੇ ਪੈਰਾਂ 'ਚ ਤੇ ਕਿਸੇ ਦੇ ਸਿਰ 'ਚ ਠੋਕ ਦੇਵੇ, ਜਿਹੋ ਜਿਹਾ ਹੈਗਾ ਉਹ। ਤਾਂ ਇਸ ਕਰਕੇ ਗੱਲ ਇਹ ਆ ਕਿ ਅਸੀਂ ਉਹ ਨਹੀਂ ਕਹਿੰਦੇ ਕਿ ਪਿਛਲਿਆਂ ਨੇ ਪਰਫੈਕਟ ਕੰਮ ਕੀਤਾ। ਇਹ ਆ ਕਿ ਜੋ ਲੋਕਾਂ ਦੇ ਪੈਸੇ ਨਾਲ ਤੁਸੀਂ ਕੀਤਾ ਉਹਦੇ ਤੇ ਸਟੰਟਬਾਜੀ ਜ਼ਿਆਦਾ ਕਰ ਰਹੇ ਹੋ, ਤੁਸੀਂ ਉਹਨੂੰ ਲਿਸ਼ਕਾ ਪੁਸ਼ਕਾ ਜ਼ਿਆਦਾ ਰਹੇ ਹੋ। ਕੀ ਤੁਸੀਂ ਗੱਲਾਂ ਕਰਦੇ ਹੋ? ਕਦੇ ਕਹਿ ਦਿੰਦੇ ਹੋ ਜਾ ਕੇ ਮੁੰਡੇ ਕੁੜੀਆਂ ਜਿਹੜੇ ਆ ਉਹ ਗਰੁੱਪ ਬਣਾ ਕੇ ਲਾਗਲੀਆਂ ਦੁਕਾਨਾਂ ਤੇ ਚੈਕਿੰਗ ਕਰਨਗੇ, ਕਿਉਂ ਉਹਨਾਂ ਨੂੰ ਛਿੱਤਰ ਪਾਉਣੇ ਆ ਤੁਸੀਂ? ਫਿਰ ਜੀ ਉਹ ਵੀ ਤੁਸੀਂ ਬੱਚਿਆਂ ਨੂੰ। ਯੂ ਟਰਨ ਮਾਰ ਲੈਂਦੇ ਹੋ ਕਿ ਨਹੀਂ ਨਹੀਂ ਜੀ ਅਸੀਂ ਹੁਣ ਸੋਧਿਆ ਪੱਤਰ ਜਾਰੀ ਕਰਦੇ ਆ, ਉਹ ਦੁਕਾਨਾਂ ਦੀ ਚੈਕਿੰਗ ਨਹੀਂ ਕਰਨਗੇ। ਜੇ ਕੋਈ ਬੱਚਾ ਡਿਪਰੈਸ਼ਨ ਵਗੈਰਾ 'ਚ ਜਾਂਦਾ ਦਿਸਦਾ ਤੇ ਉਹ ਨਿਸ਼ਾਨਦੇਹੀ ਕਰਨਗੇ। ਤਾਂ ਦੱਸੋ, ਮਨੋਰੋਗਾਂ ਦੇ ਮਾਰ ਬਣ ਗਿਆ ਉਹ। ਮਤਲਬ ਕਿ ਇਹ ਸਿੱਖਿਆ ਕ੍ਰਾਂਤੀ ਹਿੱਲੀ ਫਿਰਦੀ ਹੈ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਇਹ ਕੰਧਾਂ 'ਚ ਵੱਜਦੀ ਫਿਰਦੀ ਆ। ਤਾਂ ਠੀਕ ਹੈ, ਇਹਨਾਂ ਨੇ ਆਪਦਾ ਗੁੱਬ ਗੁਬਾਰ ਕੱਢ ਲਿਆ ਕਿਉਂਕਿ ਬਹੁਤ ਜ਼ਿਆਦਾ ਟ੍ਰੋਲਿੰਗ ਹੋਈ। ਤਾਂ ਪਖਾਨੇ ਵਾਲੇ ਪ੍ਰੋਜੈਕਟ ਤੇ ਤਾਂ ਖਾਸ ਤੌਰ ਤੇ ਇਹਨਾਂ ਕਹਿ ਦਿੱਤਾ ਕਿ ਭਾਈ ਇਹ ਵਾਪਸ ਕਰ ਲਓ, ਵੀ ਇਹਨਾਂ ਦੇ ਉਦਘਾਟਨ ਨਹੀਂ ਆਪਾਂ ਕਰਨੇ। ਤਾਂ ਤੁਸੀਂ ਰੋਜ਼ਾਨਾ ਮੈਂ ਉੱਥੇ ਦੇਖਦਾ ਟੀਚਰਾਂ ਨੂੰ ਤਾਂ ਤੁਸੀਂ ਟਿੰਡੀ ਦੇ ਬੀਜ ਤੇ ਟੰਗ ਰੱਖਿਆ ਕਿ ਭਾਈ ਐਕਸ ਤੇ ਆਓ, ਆ ਪਾਓ, ਹੈਸ਼ਟੈਗ ਚਲਾਓ, ਫਲਾਂ ਕਰੋ, ਟਮਕਾ ਕਰੋ। ਇਹ ਕੈਸੀ ਸਰਕਾਰ ਚੁਣ ਲਈ ਹੈ ਬਈ? ਨਰੋਲ ਇਸ਼ਤਿਹਾਰਬਾਜ਼ੀ ਤੇ ਜ਼ੋਰ ਹੈ, ਨਰੋਲ ਇਸ਼ਤਿਹਾਰਬਾਜ਼ੀ ਤੇ। ਆ ਤੁਸੀਂ ਅੱਜ ਦੇਖੋ ਇੱਕ ਤਸਵੀਰ ਵਾਇਰਲ ਹੋ ਰਹੀ ਆ ਸ਼ਾਇਦ ਚੌਧਰੀ ਮਦਨ ਲਾਲ ਬੱਗਾ ਦੀ। ਉਹ ਕੀ ਆ, ਥੱਲੇ ਕੱਲਾ ਸੀ ਉਹ ਲਗਾ ਸੀਮੈਂਟ ਦੇ ਥੱਲੇ ਉਹ ਪੱਥਰ ਜਿਹਾ, ਹੋਰ ਤੇ ਉੱਥੇ ਕੋਈ ਇੱਟ ਵੀ ਨਹੀਂ ਲੱਗੀ ਦਿਖਾਈ ਦਿੰਦੀ। ਸੋ ਰੱਜੇ ਅਸੀਂ ਇਹੋ ਜਿਹੀ ਸਿੱਖਿਆ ਕ੍ਰਾਂਤੀ ਤੋਂ। ਤੁਸੀਂ ਆਪਣਾ ਸਹੀ ਢੰਗ ਨਾਲ ਕੰਮ ਕਰੋ, ਆ ਪੈਸਾ ਲੋਕਾਂ ਦਾ ਨਾ ਉਜਾੜੋ। ਸਗੋਂ ਜਿੱਥੇ ਕਿਤੇ ਠੀਕ ਹੈ ਤੁਸੀਂ ਜਿੰਨਾ ਕੰਮ ਕੀਤਾ ਮੁਬਾਰਕ, ਤੇ ਜਿੱਥੇ ਕਿਤੇ ਹੋਰ ਕਮੀ ਪੇਸ਼ੀ ਹੈ ਉਹਨੂੰ ਦੂਰ ਕਰੋ, ਲੋਕ ਤੁਹਾਡਾ ਆਪੇ ਪ੍ਰਚਾਰ ਕਰ ਦੇਣਗੇ। ਜੀ ਮਿੰਟੂ ਜੀ ਸੁਣ ਪਾ ਰਹੇ ਹੋ ਜੀ? ਹਾਂਜੀ ਹਾਂਜੀ ਜੀ ਜੀ ਜੀ। ਸੋ ਉਹੀ ਗੱਲ ਹੈ ਨਾ, ਬਦਲਾਅ ਬੌਂਦਲ ਗਿਆ ਇਸ ਸਮੇਂ। ਤੇ ਮੈਨੂੰ ਤਾਂ ਲੱਗਦਾ ਹੈ ਮਿੰਟੂ ਜੀ ਆਪਾਂ ਨੂੰ ਵੀ ਚੈੱਕ ਕਰ ਲੈਣਾ ਚਾਹੀਦਾ ਹੈ ਕਿਤੇ, ਜਿੱਦਾਂ ਮਨੀਸ਼ ਸਿਸੋਦੀਆ ਤੇ ਅਰਵਿੰਦ ਕੇਜਰੀਵਾਲ, ਇਹ ਕਿਤੇ ਠੇਕੇਦਾਰਾਂ ਦੇ ਨਾਮ ਨਾ ਹੋਣ, ਮਿਸਤਰੀਆਂ ਦੇ ਨਾਮ ਹੀ ਨਾ ਹੋਣ। ਆਪਾਂ ਐਵੇਂ ਉਹਨਾਂ ਨੂੰ ਭੰਡੀ ਜਾਈਏ ਵੀ ਭਾਈ ਇਹਨਾਂ ਨੇ ਦਿੱਲੀ ਵਾਲਿਆਂ ਦੇ ਨਾਮ ਲਿਖ ਲੈ, ਵੀ ਚੈੱਕ ਕਰਨ ਦਾ ਇੱਕ ਵਿਸ਼ਾ ਹੈ। ਨਹੀਂ ਹੋ ਸਕਦਾ ਭਗਵੰਤ ਮਾਨ ਜੀ ਵੀ ਹੋ ਸਕਦਾ ਕਿਸੇ ਸੈਂਟਰੀ ਵਾਲੇ ਦਾ ਨਾਮ ਹੋਵੇ। ਜੀ ਜੀ ਕੁਝ ਵੀ ਹੋ ਸਕਦਾ ਹੈ। ਇਹ ਬਦਲਾਅ ਬੌਂਦਲ ਚੁੱਕਿਆ। ਪਰ ਆਪਾਂ ਚਲੀਏ ਜੀ ਅਗਲੀ ਖਬਰ ਦੇ ਉੱਪਰ। ਉਧਰ ਇੱਕ ਪੁਲਿਸ ਅਫਸਰ ਦੀ ਕਥਿਤ ਆਡੀਓ ਵਾਇਰਲ ਹੋ ਰਹੀ ਹੈ ਲਗਾਤਾਰ, ਤੇ ਉਹ ਹੁਣ ਅਦਾਲਤੀ ਫੈਸਲਾ ਵੀ ਸਿਆਸਤ ਦੇ ਵਿੱਚ ਉਲਝ ਗਿਆ ਹੈ ਉਸ ਨੂੰ ਲੈ ਕੇ। ਦੇਖੋ ਉਹ ਅਫਸਰ ਦੀ ਜਿਹੜੀ ਇੱਕ ਕਹਿ ਲਓ ਕਿ ਕਿਸੇ ਲੜਕੀ ਨਾਲ ਗੱਲ ਹੋ ਰਹੀ ਹੈ, ਜਿਹਦੇ ਵਿੱਚ ਉਹਨੂੰ ਵੀ ਕਹਿ ਰਿਹਾ ਤੇ ਨਾਲ ਕਹਿ ਰਿਹਾ ਕਿ ਦੂਜੀ ਵੀ ਲਿਆ, ਪਤਾ ਨਹੀਂ ਕੀ ਭਸਮਾ ਖਾਂਦਾ। ਅੱਛਾ ਉਹਦੇ ਰੇਟ ਦੱਸਦਾ
ਅੱਗੋਂ ਮਤਲਬ ਕਿ ਉਹ ਦੱਸਦੀ ਹੈ ਇੰਨੇ ਇੰਨੇ ਨਹੀਂ, ਤੇ ਉਹ ਕਹਿੰਦਾ ਇੰਨੇ ਦੇਊਂਗਾ। ਉਹ ਕਹਿੰਦੀ ਚਿੰਦੀ ਚੋਰ ਜਿਹਾ ਨਾ ਹੋਵੇ ਤੇ ਦੱਸ। ਕਿੱਡੀ ਸਾਡੀ ਪੁਲਿਸ ਦੀ ਬੇਇੱਜ਼ਤੀ ਹੋਣ ਡਈ ਹੈ ਸਰ, ਹੱਦ ਹੋ ਗਈ ਹੈ। ਅੱਗੇ ਇੱਕ ਵਿਆਹ ਇਹਦਾ ਜਿਹੜਾ ਸੀਗਾ ਉਹ ਟੁੱਟਿਆ, ਫਿਰ ਦੂਸਰਾ ਵਿਆਹ ਹੋਇਆ ਤਾਂ ਸਾਡੇ ਏਰੀਏ 'ਚ ਹੀ ਹੋਇਆ, ਜਿਹਦੀ ਉਹ ਕਥਿਤ ਆਡੀਓ ਦੱਸੀ ਜਾਂਦੀ ਆ। ਨਾ ਅਸੀਂ ਇਸ ਕਰਕੇ ਨਹੀਂ ਲੈ ਰਹੇ ਕਿਉਂਕਿ ਉਹਦੀ ਪੁਸ਼ਟੀ ਨਹੀਂ ਹਾਲੇ ਕਿਸੇ ਪਾਸੋਂ। ਪੁਸ਼ਟੀ ਸਰਕਾਰ ਨੇ ਕਰਵਾਉਣੀ ਸੀ, ਪੁਸ਼ਟੀ ਸਰਕਾਰ ਨੇ ਕਰਵਾਉਣੀ ਸੀਗੀ। ਤਾਂ ਚਲੋ ਉਹ ਆਡੀਓ ਜਿਹੜੀ ਵਾਇਰਲ ਹੋਈ ਇਸ ਤਰ੍ਹਾਂ ਦਾ, ਜਿਹਦੇ ਵਿੱਚ ਹਵਾਲਾ ਸਾਰਾ ਕੁਝ ਤਸਦੀਕ ਹੋਣੀ ਜਿਹਦੀ ਬਾਕੀ ਆ, ਕਿਉਂਕਿ ਜਦੋਂ ਇਹ ਆਡੀਓ ਵਾਇਰਲ ਹੋਈ ਉਸ ਤੋਂ ਬਾਅਦ ਕੁਝ ਚੈਨਲਾਂ ਨੇ ਵੀ ਚਲਾਈ, ਸੁਖਪਾਲ ਸਿੰਘ ਖਹਿਰਾ ਨੇ ਵੀ ਪਾਈ, ਤਾਂ ਉਸ ਤੋਂ ਬਾਅਦ ਉਸ ਅਫਸਰ ਦਾ ਨਾਮ ਜਿਹੜਾ ਉਹ ਸਿੱਧਾ ਸੋਸ਼ਲ ਮੀਡੀਆ ਤੇ ਲੈਣਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਕਿ ਇਹ ਤੇ ਸਵਪਨ ਸ਼ਰਮਾ ਦੀ ਆਵਾਜ਼ ਹੈ। ਸਾਨੂੰ ਨਹੀਂ ਪਤਾ ਹੁਣ ਕਿਹਦੀ ਆਵਾਜ਼ ਹੈ। ਲਓ ਜੀ, ਉਹ ਰੌਲਾ ਚਲਦਿਆਂ ਇੱਥੋਂ ਤੱਕ ਪਹੁੰਚਿਆ ਕਿ ਜਾ ਕੇ ਫਿਰ ਮੁੜ ਕੇ ਕੋਈ ਬੰਦਾ ਅਦਾਲਤ 'ਚ ਖੜ ਗਿਆ ਕਿ ਤੇ ਪੁਲਿਸ ਦੀ ਬਦਨਾਮੀ ਆ ਜੀ, ਤੇ ਅਦਾਲਤ ਨੇ ਕਮਾਲ ਦੀ ਗੱਲ ਆ ਕਿ ਉਹਦੇ ਵਿੱਚ ਇਹ ਫੈਸਲਾ ਦੇ ਦਿੱਤਾ ਕਿ ਸਾਰੀਆਂ ਥਾਵਾਂ ਤੋਂ ਭਾਈ ਇਹ ਆਡੀਓ ਹਟਾ ਦਿੱਤੀ ਜਾਣੀ ਚਾਹੀਦੀ ਹੈ। ਇਹ ਕਮਾਲ ਦੀ ਗੱਲ ਹੈ। ਤੇ ਹੁਣ ਇਹ ਵੀ ਵੇਖਣ ਵਾਲੀ ਗੱਲ ਆ ਕਿ ਯਾਰ ਉੱਥੇ ਤੇ ਅਦਾਲਤ ਦੇ ਵਿੱਚ ਕੋਈ ਵੀ ਚਲਾ ਜਾ ਸਕਦਾ, ਇਹਨਾਂ ਦੇ 36 ਦੇ ਚਮਚੇ ਚਿੱਲੇ ਹੁੰਦੇ ਆ, ਤੇ ਜੱਜ ਮਤਲਬ ਉਸ ਅਫਸਰ ਦੀ ਜਿਹਦੀ ਇਹ ਆਡੀਓ ਕਥਿਤ ਤੌਰ ਤੇ ਜੋੜੀ ਜਾ ਰਹੀ ਹੈ ਜਿਸ ਅਫਸਰ ਦੇ ਨਾਲ, ਉਹਦੀ ਘਰ ਵਾਲੀ ਵੀ ਜੱਜ ਹੈ। ਇਹ ਵੀ ਤੁਹਾਨੂੰ ਦੱਸ ਦੇਣਾ। ਸੁਖਪਾਲ ਖਹਿਰਾ ਨੇ ਤੇ ਅੱਜ ਦੋਸ਼ ਲਾਏ ਨੇ ਕਿ ਇਹਦੇ ਉਸ ਜੱਜ ਨਾਲ ਵੀ ਤਾਲੁਕਾਤ ਨੇ, ਮੈਨੂੰ ਨਹੀਂ ਪਤਾ ਫੈਮਿਲੀ ਨੇ ਕਿਹੜੇ ਨੇ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜਾਵਾਂਗੇ ਹਾਈ ਕੋਰਟ ਇਸ ਦੇ ਖਿਲਾਫ, ਕਿਤੇ ਸਿੱਧਾ ਬੋਲਣ ਦੀ ਆਜ਼ਾਦੀ ਤੇ ਹਮਲਾ ਹੈ ਨਾ, ਵੀ ਜਾਂਚ ਹੋਣੀ ਚਾਹੀਦੀ। ਦੇਖੋ, ਮੈਂ ਇਹਦੇ ਵਿੱਚ ਸਾਰੇ ਇਸ ਐਪੀਸੋਡ ਦੇ ਵਿੱਚ ਕਿਤੇ ਨਾ ਕਿਤੇ ਸਰਕਾਰ ਦੀ ਕੁਤਾਹੀ ਮੰਨਦਾ। ਸਰਕਾਰ ਨੂੰ ਚਾਹੀਦਾ ਸੀ ਕਿ ਫੌਰੀ ਤੌਰ ਤੇ ਉਹ ਇਹਦੇ ਤੇ ਕੋਈ ਕਮੇਟੀ ਗਠਿਤ ਕਰਦੀ। ਜੇ ਕਿਸੇ ਨੇ ਉਹ AI ਤੋਂ ਜਨਰੇਟ ਕੀਤੀ ਆ ਜਾਂ ਫੇਕ ਤਿਆਰ ਕੀਤੀ ਆ, ਉਹਦੇ ਤੇ ਪਰਚਾ ਦਰਜ ਕਰਦੀ, ਜਾਂ ਪਹਿਲਾਂ ਪਰਚਾ ਦਰਜ ਕਰਕੇ ਤਾਂ SIT ਜਿਹੜੀ ਉਹ ਬਿਠਾ ਦਿੱਤੀ ਜਾਂਦੀ। ਗਾਂ ਜਿਵੇਂ ਜਿਵੇਂ ਜੇ ਕੋਈ ਸਾਜ਼ਿਸ਼ ਹੁੰਦੀ, ਤਾਂ ਜੇ ਕੋਈ ਪੁਲਿਸ ਅਫਸਰ ਇਸ ਤਰ੍ਹਾਂ ਦੀ ਕਹਿ ਲਓ ਗੈਰ ਇਖਲਾਕੀ ਹਰਕਤ ਚ ਪਾਇਆ ਜਾਂਦਾ ਤਾਂ ਫਿਰ ਉਹਦੇ ਖਿਲਾਫ ਕਾਰਵਾਈ। ਇਹੀ ਪ੍ਰੋਸੀਜਰ ਚੱਲਣਾ ਚਾਹੀਦਾ ਸੀਗਾ ਨਾ, ਕਿ ਮਹਿਕਮੇ ਦੀ ਕਾਰਵਾਈ ਹੋ ਜਾਂਦੀ, FIR ਉਹਦੇ ਚ ਹੋ ਜਾਂਦੀ ਕਿ ਜੇ ਕਿਸੇ ਨੇ ਇਹਨੂੰ ਕਹਿ ਲਓ ਕਿ ਗਲਤ ਤਰੀਕੇ ਨਾਲ ਛੇੜਛਾੜ ਕਰਕੇ ਬਣਾਇਆ ਫਿਰ ਉਹਦੇ ਤੇ ਵੀ ਕਾਰਵਾਈ ਹੋ ਜਾਂਦੀ। ਉਹ ਤੁਸੀਂ ਕੀਤਾ ਹੀ ਨਹੀਂ, ਤੁਸੀਂ ਨਾ ਤਸਦੀਕ ਕਰਵਾਈ, ਤੇ ਕੋਈ ਬੰਦਾ ਅਦਾਲਤ 'ਚ ਖੜਦਾ, ਜੱਜ ਸਾਹਿਬਾਂ ਫੈਸਲਾ ਸੁਣਾ ਦਿੰਦੀ ਹੈ। ਹੁਣ ਇਹ ਜਿਹੜੇ ਆਪੋਜੀਸ਼ਨ ਵਾਲੇ ਇਹ ਤੇ ਬੋਲਦੇ ਨਹੀਂ। ਸੁਖਪਾਲ ਸਿੰਘ ਖਹਿਰਾ ਕਹਿੰਦਾ ਕਿ ਲਓ ਭਾਈ ਆਪਾਂ ਤੇ ਜਾਵਾਂਗੇ ਹਾਈ ਕੋਰਟ, ਤੇ ਜੇ ਹਾਈ ਕੋਰਟ ਨੇ ਉਹਦੀ ਤਸਦੀਕ ਕਰਵਾ ਲਈ ਤੇ ਸਹੀ ਨਿਕਲੀ ਤੇ ਫਿਰ ਕੀ ਕਰੋਗੇ? ਫਿਰ ਕੀ ਕਰੋਗੇ? ਨਾ ਤੇ ਉਹ ਅਫਸਰ ਮੂੰਹ ਦਿਖਾਉਣ ਜੋਗਾ ਰਹਿਣਾ ਤੇ ਨਾ ਸਰਕਾਰ। ਅੱਗੇ ਕਟਾਰੂ ਚੱਕ ਵੇਲੇ ਵੀ ਇਦਾਂ ਹੀ ਹੋਇਆ ਸੀ ਨਾ, ਤੁਹਾਨੂੰ ਯਾਦ ਹੋਣਾ। ਉਹ ਵੀਡੀਓ ਦੀ ਫੋਰੈਂਸਿਕ ਜਾਂਚ ਹੋ ਗਈ, ਰਾਜਪਾਲ ਨੇ 4 ਦਿਨਾਂ 'ਚ ਕਰਵਾ ਦਿੱਤੀ, ਤੇ ਜੇ ਰਾਜਪਾਲ ਦੇ ਥਰੂ ਹੀ ਕਰਵਾ ਲਈ ਕਿਸੇ ਨੇ ਫਿਰ ਇਹਨਾਂ ਨੂੰ ਚਾਹੀਦਾ, ਕਿਉਂਕਿ ਇੱਕ ਆਡੀਓ ਇੱਧਰ ਤੁਹਾਡੇ ਹੁਸ਼ਿਆਰਪੁਰ ਵਾਲੀ ਸਾਈਡ ਦਾ ਵੀ ਦੱਸੀ ਜਾ ਰਿਹਾ ਕਿ ਉਹ ਵੀ ਇੱਕ IPS ਸੈਕਸ ਸਕੈਂਡਲ ਹੀ ਦੱਸਿਆ ਜਾ ਰਿਹਾ, ਜਿਹਦੇ ਵਿੱਚ ਆਡੀਓ 'ਚ ਕਥਿਤ ਤੌਰ ਤੇ ਇਹ ਕਿਹਾ ਜਾ ਰਿਹਾ ਕੋਈ ਲੇਡੀ ਮੁਲਾਜ਼ਮ ਆ ਕਿ ਘਰੇ ਜਾ ਕੇ ਆਪਣੀਆਂ ਛਾਤੀਆਂ ਦੀ ਫੋਟੋ ਭੇਜ ਜਲਦੀ ਜਾ ਕੇ, ਇਹਨਾਂ ਨੂੰ ਕਿੱਡੀ ਅੱਗ ਲੱਗੀ ਆ ਦੱਸੋ, ਕਮਾਲ ਹੋ ਗਈ ਆ। ਤਾਂ ਖੈਰ ਇਹ ਸਾਰਾ ਕੁਛ ਆ, ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਢੱਕਣ ਵਾਲੀਆਂ ਨਹੀਂ। ਜਾਂਚ, ਹਾਂ ਮੈਂ ਇਹ ਨਹੀਂ ਕਹਿੰਦਾ ਕਿ ਅਫਸਰ ਨੂੰ ਸ਼ਰੇਆਮ ਟੰਗ ਦਿਓ ਜੀ, ਉਹਦੀ ਜਾਂਚ ਕਰਵਾਓ ਕਿ ਵਾਕਿਆ ਉਹਦੀ ਆਡੀਓ ਆ, ਜੇ ਓਰੀਜਨਲ ਆਡੀਓ ਆ, ਜੇ ਸਹੀ ਆਡੀਓ ਆ, ਸਹੀ ਗੱਲਬਾਤ ਹੈ, ਤਾਂ ਫਿਰ ਇਹੋ ਜਿਹੇ ਅਫਸਰ ਜਿਹੜੇ ਆ ਉਹ ਕਹਿ ਲਓ ਕਿ ਮੇਰੇ ਖਿਆਲ ਦੇ ਨਾਲ ਉਹਨਾਂ ਦਾ ਇਖਲਾਕ ਜਿਹੜਾ ਹੈ, ਜੇ ਉਹ ਸਹੀ ਨਹੀਂ, ਉਹ ਮਹਿਕਮੇ ਦੇ ਵਿੱਚ ਜੋ ਧੀਆਂ ਭੈਣਾਂ ਕੰਮ ਕਰਦੀਆਂ ਉਹਨਾਂ ਵਾਸਤੇ ਵੀ ਖਤਰਨਾਕ ਨੇ ਉਹ। ਠੀਕ ਹੈ ਨਾ ਜੀ। ਇਹ ਪੰਜਾਬ ਪੁਲਿਸ ਦੇ ਵਿੱਚ ਅੱਗੇ ਰੌਲਾ ਪਿਆ, ਇੱਕ ਕੁੜੀ ਦੀ FIR ਮੈਂ ਖੁਦ ਕਟਵਾਈ ਹੈ ਜੀ, ਇੰਸਪੈਕਟਰ ਨੇ ਉਸ ਦੀ ਪੱਤ ਲੁੱਟੀ, ਉਹਦੇ ਮਹਿਕਮੇ ਨੇ ਉਹਦੀ ਗੱਲ ਨਹੀਂ ਸੁਣੀ ਸਰ। ਤਾਂ ਕਿਸੇ ਮੁੰਡੇ ਨੇ, ਭਲੇ ਮੁੰਡੇ ਨੇ, ਚਲੋ ਸਾਡੇ ਤੱਕ ਪਹੁੰਚਾਇਆ, ਤਾਂ ਅਸੀਂ ਉਹਦੀ ਖਬਰ ਕੀਤੀ, ਉੱਤੋਂ ਤੱਕ ਪਹੁੰਚਾਈ, ਤਾਂ ਉਹਦੀ FIR ਨਹੀਂ ਸੀ ਕੱਟਦਾ ਮਹਿਕਮਾ। ਤਾਂ ਗੱਲ ਹੈ, ਮੈਂ ਚਲੋ ਆਇਡੈਂਟੀਟੀ ਰਿਵੀਲ ਨਹੀਂ ਕਰ ਸਕਦਾ, ਮਜਬੂਰ ਹਾਂ, ਐਸੀਆਂ ਡਾਇਰੈਕਸ਼ਨਸ ਨੇ ਸਾਨੂੰ ਇੰਡੀਆ 'ਚ ਬੈਠਿਆ, ਅਸੀਂ ਕਿਸੇ ਪੀੜਤਾ ਦੀ ਆਇਡੈਂਟੀਟੀ ਰਿਵੀਲ ਨਹੀਂ ਕਰ ਸਕਦੇ, ਮੈਂ ਸਿਰਫ ਮਹਿਕਮਾ ਦੱਸਿਆ। ਤਾਂ ਕਹਿਣ ਦਾ ਮਤਲਬ ਹੈ ਕਿ ਇਹੋ ਜਿਹੀਆਂ ਅੱਗੇ ਚੀਜ਼ਾਂ ਆ ਚੁੱਕੀਆਂ ਨੇ। ਅਮਨਦੀਪ ਕੌਰ ਦਾ ਮਾਮਲਾ ਸਾਹਮਣੇ ਸਾਡੇ, ਸੋ ਲਿਹਾਜ਼ਾ ਇਹ ਮਾਮਲਾ ਢੱਕਣ ਦਾ ਨਹੀਂ ਸੀ, ਉਲਟਾ ਜਾਂਚ ਪੜਤਾਲਣ ਦਾ ਸੀਗਾ, ਪਰ ਕਿਤੇ ਨਾ ਕਿਤੇ ਮਾਨ ਸਰਕਾਰ ਨੇ ਕੁਤਾਹੀ ਕੀਤੀ ਹੈ ਜੀ। ਕੁਤਾਹੀ ਹੈ, ਉਤੋਂ ਇੰਨੀ ਵੱਡੀ ਕੁਤਾਹੀ ਹੈ। ਸੋ ਅੱਗੇ ਚੱਲੀਏ, ਉਧਰ
ਇਹ ਕੇਂਦਰ ਵਾਲੇ ਕਹਿ ਰਹੇ ਨੇ ਕਿ ਸਾਡਾ ਭਾਰੀ ਨੁਕਸਾਨ ਹੋਇਆ ਹੈ, ਖਾਸ ਤੌਰ ਤੇ NHAI ਦਾ ਇਹ ਜਿਹੜਾ ਕਿਸਾਨ ਅੰਦੋਲਨ ਲੱਗਾ ਹੋਇਆ ਸੀ, ਬਾਰਡਰਾਂ ਦੋਵਾਂ ਤੇ ਬੈਠਿਆ ਸੀ ਤੇ ਉਧਰੋਂ ਕਹਿ ਰਹੇ ਨੇ ਕਿ ਭਰਪਾਈ ਵੀ ਇੱਧਰ ਪੰਜਾਬ ਸਰਕਾਰ ਹੀ ਕਰੂਗੀ। ਇਹ ਪੂਰੀ ਖਬਰ ਤੇ ਪਾਇਓ ਤਾਂ ਜੀ ਚਾਨਣਾ, ਕੀ ਐਂਗਲ ਨੇ ਇਸ ਖਬਰ ਤੇ, ਕੌਣ ਅਸਲ ਜ਼ਿੰਮੇਵਾਰ ਹੈ? ਦੇਖੋ 20 ਤੋਂ 24 ਤੱਕ ਇਹ ਕਿਹਾ ਗਿਆ ਕਿ ਜਿੰਨਾ ਵੀ ਟੋਲ ਬੰਦ ਕੀਤਾ ਗਿਆ, ਯਾਨੀ ਟੋਲ ਜਿੰਨੇ ਨਾਕੇ ਹੁੰਦੇ ਆ ਸਾਰੇ ਬੰਦ ਕੀਤੇ ਗਏ, ਤਾਂ 1638.85 ਕਰੋੜ ਯਾਨੀ 1638 ਕਰੋੜ 85 ਲੱਖ ਰੁਪਏ ਦਾ ਸਾਡਾ ਨੁਕਸਾਨ ਹੋਇਆ। ਤੇ ਹੁਣ ਜੀ ਉਹਦੇ ਵਿੱਚ ਇਹ ਗੱਲ ਕਹੀ ਗਈ ਆ, ਮੇਰੇ ਖਿਆਲ ਦੇ ਨਾਲ ਚੀਮਾ ਸਾਹਿਬ ਦਾ ਵੀ ਇਹਦੇ ਤੇ ਬਿਆਨ ਆਇਆ। ਉਹਨਾਂ ਨੇ ਕਿਹਾ ਕਿ ਟੋਲ ਪਲਾਜ਼ਾ ਬੰਦ ਕਰਨਾ ਕਿਸਾਨਾਂ ਦੀਆਂ ਮੰਗਾਂ ਦਾ ਕਾਰਨ ਹੈ ਤੇ ਇਹ ਮੰਗਾਂ ਕੇਂਦਰ ਸਰਕਾਰ ਨਾਲ ਸੰਬੰਧਿਤ ਹੈ, ਜਿਸ ਸਥਿਤੀ ਵਿੱਚ ਕੇਂਦਰ ਸਰਕਾਰ ਨੂੰ ਨੁਕਸਾਨ ਦੀ ਭਰਪਾਈ ਵੀ ਕਰਨੀ ਚਾਹੀਦੀ ਹੈ। ਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਗੱਲਬਾਤ ਦੇ ਹੱਕ ਵਿੱਚ ਰਹੀ ਹੈ, ਪਰ ਇਹ ਮਾਮਲਾ ਰਾਸ਼ਟਰੀ ਨੀਤੀ ਨਾਲ ਸੰਬੰਧਿਤ ਹੈ, ਇਸ ਲਈ ਕੇਂਦਰ ਨੂੰ ਇਹਦਾ ਹੱਲ ਲੱਭਣਾ ਪਵੇਗਾ। ਪਰ ਉਹ ਕਹਿੰਦੇ ਆ ਕਿ ਬਈ ਇਹ ਤੁਸੀਂ ਜੋ ਵਿਘਨ ਖੜਾ ਕੀਤਾ ਹੈ, ਤਾਂ ਇਹ ਬਈ ਪੰਜਾਬ ਸਰਕਾਰ ਜਿਹੜੀ ਹੈ ਮਿਲ ਕੇ ਕੰਮ ਕਰੇ, ਯਕੀਨੀ ਬਣਾਵੇ ਕਿ ਇੱਕ ਤਾਂ ਟੋਲ ਵਸੂਲੀ ਦੇ ਵਿੱਚ ਕੋਈ ਵਿਘਨ ਨਾ ਪਵੇ, ਤੇ ਦੂਜਾ ਇਹ ਇਸ਼ਾਰਾ ਕੀਤਾ ਜਾ ਰਿਹਾ ਕਿ ਕੀ ਪੰਜਾਬ ਸਰਕਾਰ ਤੋਂ ਵਸੂਲਿਆ ਜਾਏਗਾ। ਦੇਖੋ ਹਾਲੇ ਕੋਈ ਇਹ ਪੱਕਾ ਤੇ ਹੈ ਨਹੀਂਗਾ, ਪਰ ਤੁਹਾਨੂੰ ਯਾਦ ਹੋਣਾ ਉਹਨਾਂ ਨੇ ਤੁਰੰਤ ਉਸ ਤੋਂ ਬਾਅਦ ਦਰਾਂ ਵਧਾ ਦਿੱਤੀਆਂ ਸਨ, ਠੀਕ ਹੈ ਨਾ ਜੀ ਜੀ। ਉਹ ਤਾਂ ਅੱਗੇ ਵੀ ਅਸੀਂ ਕਿਹਾ ਸੀਗਾ ਕਿ ਦੇਖੋ ਤੇ ਵਸੂਲ ਇਹਨਾਂ ਨੇ ਆਪਣੇ ਤੋਂ ਹੀ ਕਰਨਾ ਹੈ, ਵਸੂਲ ਆਪਣੇ ਤੋਂ ਹੀ ਕਰਨਾ ਹੈ। ਤਾਂ ਬਾਕੀ ਤੁਹਾਨੂੰ ਪਤਾ ਹੀ ਆ ਇੱਥੇ ਹੁਣ ਜਿੱਦਾਂ ਦਾ ਮਾਹੌਲ ਆ, ਲੱਗਦਾ ਤਾਂ ਹੁਣ ਤਾਂ ਐਸਾ ਹੈ ਕਿ ਭਾਈ ਨਹੀਂ ਛੇਤੀ ਕੀਤਾ ਟੋਲ ਬੰਦ ਹੁੰਦੇ, ਪਰ ਜੇ ਹੋਣਗੇ ਜਿੰਨੇ ਵੀ ਹੁੰਦੇ ਉਹ ਨੁਕਸਾਨ ਆਪਣਾ ਹੀ ਆ, ਉਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਜਿੰਨਾ ਚਿਰ ਮਰਜ਼ੀ ਬੰਦ ਕਰੀ ਰੱਖੋ, ਫ੍ਰੀ ਲੰਘੀ ਜਾਓ, ਅਖੀਰ ਓਨਾ ਹੀ ਉਹਨਾਂ ਨੇ ਵਸੂਲ ਕਰ ਲੈਣਾ। ਤਾਂ ਇਹ ਮੇਰੇ ਖਿਆਲ ਦੇ ਨਾਲ ਜੇ ਪੰਜਾਬ ਸਰਕਾਰ ਦੇ ਸਿਰ ਪਾਉਂਦੇ ਆ ਤਾਂ ਬਿਲਕੁਲ ਇਹ ਗਲਤ ਗੱਲ ਹੈ, ਕਿਉਂਕਿ ਇਹਦੇ ਵਿੱਚ ਹੁਣ ਪੰਜਾਬ ਸਰਕਾਰ ਦਾ ਕੀ ਦੋਸ਼ ਹੈ? ਦੇਖੋ ਠੀਕ ਹੈ ਨਾ ਜੀ, ਕਿਸਾਨਾਂ ਦੀ ਮੰਗ ਸੀ, ਤੁਹਾਡੇ ਉਹ ਖੇਤਰ ਚ ਆ ਕੇ ਬੈਠੇ ਆ। ਪੰਜਾਬ ਪੁਲਿਸ ਜੇ ਕਾਰਵਾਈ ਉਹ ਨਹੀਂ ਸੀ ਕਰ ਰਹੀ ਤਾਂ ਤੁਸੀਂ ਹਾਈ ਕੋਰਟ ਜਾਂਦੇ, ਹਾਈ ਕੋਰਟ ਤੋਂ ਆਰਡਰ ਕਰਾ ਕੇ ਉਦੋਂ ਪੁਲਿਸ ਦੀ ਕਾਰਵਾਈ ਕਰਵਾ ਕੇ ਆਪਦੀ ਜਗ੍ਹਾ ਖਾਲੀ ਕਰਵਾ ਲੈਂਦੇ, ਕਿਉਂਕਿ NHAI ਦੀ ਜਗ੍ਹਾ ਹੁੰਦੀ ਹੈ ਨਾ ਟੋਲ ਪਲਾਜ਼ਾ, ਆਪਣੀ ਜਗ੍ਹਾ ਨਹੀਂ ਜੀ ਹੁੰਦੀ। ਤਾਂ ਤੁਹਾਡੀ ਜਗ੍ਹਾ ਤੁਸੀਂ ਖਾਲੀ ਕਰਵਾਉਂਦੇ ਹੋ, ਹੁਣ ਇੰਨੇ ਚਿਰ ਬਾਅਦ ਤੁਸੀਂ ਇਦਾਂ ਕਰ ਰਹੇ ਹੋ, ਤਾਂ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕੋਈ ਅੜਿੱਕਾ ਇਹ ਖੜਾ ਕਰ ਦੇਣ ਜੀ। ਜੀ, ਇਹਦੇ ਵਿੱਚ ਜੋ ਮੈਨੂੰ ਨਜ਼ਰ ਆ ਰਿਹਾ, ਤੁਸੀਂ ਵੀ ਮਿੰਟੂ ਜੀ ਇਸ ਤੇ ਚਾਨਣਾ ਪਾ ਦਿਓ ਕਿ ਮੈਨੂੰ ਲੱਗਦਾ ਕਿ ਇਹ ਹੁਣ ਅਸਿੱਧੇ ਤਰੀਕੇ ਨਾਲ ਇਹ ਕਹਿ ਰਹੇ ਨੇ ਕਿ ਭਾਈ ਜਦੋਂ ਵੀ ਟੋਲ ਪਲਾਜ਼ੇ ਤੇ ਕਿਸਾਨ ਬੈਠਦੇ ਨੇ, ਬੇਸ਼ੱਕ ਉਹਨਾਂ ਦੇ ਡੰਡਾ ਫੇਰੋ, ਬੇਸ਼ੱਕ ਉਹਨਾਂ ਨਾਲ ਗੱਲ ਕਰੋ, ਪਰ ਟੋਲ ਪਲਾਜ਼ੇ ਵਾਲਾ ਰਾਹ ਨਹੀਂ ਰੁਕਣਾ ਚਾਹੀਦਾ, ਉੱਥੋਂ ਆਉਂਦੀ ਹੈ ਕਮਾਈ। ਤੇ ਇਹ ਹੁਣ ਆਪ ਦੇਖ ਲਓ ਵੀ ਜਿਹੜੇ ਧਰਨੇ ਲੱਗਦੇ ਨੇ, ਤੁਸੀਂ ਜਾਂ ਤਾਂ ਫਿਰ ਸਾਨੂੰ ਫੰਡ ਦੇਣਾ ਪਊਗਾ ਜਿੰਨਾ ਵੀ ਸਾਡਾ ਨੁਕਸਾਨ ਹੋਇਆ, ਤੇ ਜਾਂ ਫਿਰ ਉਹਨਾਂ ਨੂੰ ਉੱਥੇ ਬੈਠਣ ਤੋਂ ਹੀ ਪਹਿਲਾਂ ਹੀ ਰੋਕਣਾ ਪਊਗਾ। ਇਹ ਕੀ ਲੱਗਦਾ ਤੁਹਾਨੂੰ, ਇਹ ਵੀ ਇੱਕ ਐਂਗਲ ਹੋ ਸਕਦਾ ਇਦਾਂ ਟੇਢੇ ਤਰੀਕੇ ਨਾਲ? ਹੋ ਸਕਦਾ ਜੀ, ਇਹ ਵੀ ਹੋ ਸਕਦਾ ਕਿਸਾਨਾਂ ਨੂੰ ਇਹ ਮਤਲਬ ਕਿ ਗੱਲ ਚਤਾ ਦਿੱਤੀ ਜਾਵੇ ਕਿ ਭਾਈ ਤੁਸੀਂ ਟੋਲ ਨਾ ਬੰਦ ਕਰਿਓ, ਕਿ ਉਹਦਾ ਨੁਕਸਾਨ ਜਿਹੜਾ ਹੈ ਉਹ ਸਾਨੂੰ ਝੱਲਣਾ ਪਵੇਗਾ। ਹੋ ਸਕਦਾ, ਤੁਹਾਡੀ ਇਹ ਗੱਲ ਸਿਆਣੀ ਹੈ, ਦੁਰਸਤ ਹੈ ਗੱਲ, ਪਰ ਮੇਰੇ ਖਿਆਲ ਦੇ ਨਾਲ ਐਸਾ ਹੋਣਾ ਵੀ ਨਹੀਂ ਚਾਹੀਦਾ। ਕਿਉਂਕਿ ਦੇਖੋ ਉਹ ਪੈਸਾ ਉਹਨਾਂ ਨੇ ਵਸੂਲ ਕਰ ਹੀ ਲੈਣਾ, ਵਸੂਲ ਕਰ ਲੈਣਾ ਹੈ, ਇਹਦੇ ਚ ਕੋਈ ਸ਼ੱਕ ਨਹੀਂ, ਇਹਦੇ ਚ ਕੋਈ ਦੋ ਰਾਏ ਨਹੀਂ। ਪਰ ਉਦੋਂ ਮਸਲਾ ਜਿਹੜਾ ਉਹ ਕੇਂਦਰ ਸਰਕਾਰ ਨਾਲ ਜੁੜਿਆ ਹੋਇਆ ਮਸਲਾ ਸੀ, ਜੀ ਤਾਂ ਕੇਂਦਰ ਨੂੰ ਵੀ ਸੋਚਣਾ ਚਾਹੀਦਾ ਕਿ ਜਦੋਂ ਤੁਸੀਂ ਉਸ ਆਪਣੇ ਫੈਸਲੇ ਨੂੰ ਵਾਪਸ ਲਿਆ ਤਾਂ ਠੀਕ ਆ, ਕਿ ਇਹ ਜਿਹੜੀ ਤੁਹਾਡੀ ਭਰਪਾਈ ਆ, ਇਸ ਭਰਪਾਈ ਨੂੰ ਤੁਸੀਂ ਕਰ ਦਿਓ, ਕਿੱਡੀ ਕੁ ਗੱਲ ਆ। ਪਰ ਕੇਂਦਰ ਇਸ ਵੇਲੇ ਇਸੇ ਨੀਤੀ ਤੇ, ਇਹ ਤੇ ਗਡਕਰੀ ਐਵੇਂ ਤੁਹਾਨੂੰ ਲੱਗਦਾ, ਗਡਕਰੀ ਨੇ ਤਾਂ ਸਭ ਤੋਂ ਜ਼ਿਆਦਾ ਇਸ ਵੇਲੇ ਲੋਕਾਂ ਦੀ ਜੇਬ ਕੱਟਣੀ ਸ਼ੁਰੂ ਕੀਤੀ ਹੋਈ ਹੈ। ਗਡਕਰੀ ਨਹੀਂ ਛੱਡਦਾ ਕੋਈ ਪੈਸਾ। ਜੀ ਜੀ, ਐਵੇਂ ਨਹੀਂ ਰਿੰਗ ਰੋਡ ਬਣਦੇ ਭਾਈ, ਪੈਸੇ ਲੱਗਦੇ ਨੇ ਉਹ ਤੁਹਾਡੀਆਂ ਜੇਬਾਂ ਚੋਂ ਹੀ ਲੈਣੇ ਨੇ। ਸੋ ਚਲਿਏ ਜੀ ਆਪਾਂ ਅੱਗੇ। ਇਹ ਪਾਦਰੀ ਖਾਸ ਤੌਰ ਤੇ ਅੱਜ ਕੱਲ ਪੰਜਾਬ ਦੇ ਵਿੱਚ 3-4 ਤਰ੍ਹਾਂ ਦੇ ਪਾਦਰੀਆਂ ਦੇ ਮਾਮਲੇ ਉੱਠੇ ਹੋਏ ਨੇ। ਇੱਕ ਤਾਂ ਸਾਹਿਬ ਹੁਣੀ ਜੇਲ੍ਹ 'ਚ ਚਲੇ ਗਏ ਨੇ, ਤੇ ਇੱਕ ਹੋਰ ਉੱਠਿਆ ਹੋਇਆ, ਇੱਕ ਦੋ ਖਬਰਾਂ ਮੈਂ ਕਿਤੇ ਹੋਰ ਪੜ੍ਹ ਰਿਹਾ ਸੀ। ਪਰ ਇਹ ਪਾਦਰੀ ਕਿਹੜਾ ਜੀ ਹੁਣ ਜਿਹਦੇ ਐਂਕਰ ਵੀ ਰਗੜੇ ਗਏ ਨੇ? ਦੇਖੋ ਇਹ ਪਾਦਰੀ ਬਜਿੰਦਰ ਹੀ ਆ, ਇਹਦਾ ਇੱਕ ਐਂਕਰ ਹੁੰਦਾ ਸੀ, ਉਹ ਸਾਬਕਾ ASI ਆ। ਉਹਨੇ ਕੋਈ ਆਪਣੀ ਜਗ੍ਹਾ ਵੇਚੀ ਸੀਗੀ, ਤੇ ਉਹ ਜਗ੍ਹਾ ਗਾਂ ਜਿਹੜੀ ਬੰਦੇ ਨੇ ਲਈ ਸੀ ਉਹਨਾਂ ਨੂੰ ਕਬਜ਼ਾ ਨਹੀਂ ਦਿੱਤਾ, ਇਕਰਾਰਨਾਮਾ ਜਿਹੜਾ ਸੀਗਾ ਉਹ ਟੁੱਟ ਗਿਆ। ਤੇ ਉਹਨਾਂ ਜੀ ਨੇ ਜਦੋਂ ਪੈਸੇ ਵਾਪਸ ਲਏ ਤੇ ਉਹ ਕਹਿੰਦੇ ਜੀ ਚੈੱਕ ਲੈ ਜਾਓ, ਤਾਂ ਚੈੱਕ ਜਿਹੜੇ ਦਿੱਤੇ ਸੀਗੇ 2 ਚੈੱਕ ਉਹ ਬਾਉਂਸ ਹੋ ਗਏ। ਜਿਸ ਵੇਲੇ ਬਾਉਂਸ ਹੋ ਗਏ ਤੇ ਫਿਰ ਅਦਾਲਤੀ ਕਾਰਵਾਈ ਹੋਈ। ਤਾਂ ਹੁਣ ਚਲੋ ਤੁਸੀਂ ਜਿਹਦੇ ਲਈ ਐਂਕਰ ਇਹ ਸਟੇਜ ਤੇ ਜਿਵੇਂ ਸਟੇਜ ਸੈਕਟਰੀ ਨਹੀਂ ਸੀ ਹੁੰਦੇ ਕਲਾਕਾਰਾਂ ਦੇ ਨਾਲ, ਹੁਣ ਤੇ ਘੱਟ ਹੁੰਦੇ ਆ, ਹੁਣ ਤੇ ਬਾਉਂਸਰ ਜ਼ਿਆਦਾ ਹੁੰਦੇ ਆ। ਤਾਂ ਉਹ ਜਿਵੇਂ ਜੀ ਸਟੇਜ ਸੈਕਟਰੀ ਹੁੰਦੇ ਆ, ਇਹ ਉਹ ਸਟੇਜ ਕਰਦਾ ਸੀਗਾ,
ਤਾਂ ਇਹਨੂੰ ਵੀ ਪਤਾ ਨਹੀਂ। ਵੇਖ ਲਓ, ਜਦੋਂ ਆਂਦੇ ਹੁੰਦੇ ਲੱਕੜ ਨਾਲ ਲੋਹਾ ਤਰ ਜਾਂਦਾ, ਪਰ ਕਈ ਵਾਰ ਗੱਲ ਇਹ ਆ ਕਿ ਮਾੜਾ ਟਾਈਮ ਹੋਵੇ ਤੇ ਲੱਕੜ ਦੇ ਨਾਲ ਸਾਰਾ ਕੁਝ ਹੀ ਡੁੱਬ ਜਾਂਦਾ ਹੈ। ਤਾਂ ਪਾਦਰੀ ਗਿਆ ਤੇ ਜੀ ਪਾਦਰੀ ਤੇ ਚੇਲੇ ਚ ਆਪਣੇ ਵੀ ਜੇਲ੍ਹ ਨੂੰ ਹੋ ਗਿਆ ਹੈ। ਚਲੋ ਤੁਸੀਂ ਤੇ ਜਾਓ, ਤੁਹਾਡਾ ਵੀ ਕਲਿਆਣ ਹੋਈ ਜਾਂਦਾ ਹੈ। ਤੇ ਇਹ ਵੇਖ ਲਓ ਕਿਹੋ ਜਿਹੇ ਕੰਮ ਕਰਦੇ ਆ, ਲੋਕਾਂ ਨੂੰ ਕਹਿੰਦੇ ਆ ਕਿ ਭਾਈ ਆਹ ਦੁੱਖ ਕੱਟ ਦਿਆਂਗੇ, ਆਹ ਦੁੱਖ ਕੱਟ ਦਿਆਂਗੇ, ਆਪ ਠੱਗੀਆਂ ਮਾਰਨ ਡਏ ਆ। ਰੱਬ ਦੇ ਨਾਂ ਤੇ ਕਿਉਂ ਠੱਗੀਆਂ ਤੁਮਾਰੇ ਬੰਦਿਆ। ਜੀ। ਸੋ ਅੰਤਲੀ ਖਬਰ ਤੇ ਪਾ ਦਿਓ ਚਾਨਣਾ, ਕੰਗਨਾ ਖਾਮੋਸ਼ ਹੋ ਗਈ ਹੈ ਜੀ। ਦੇਖੋ, ਕੰਗਣਾ ਨੇ ਰੌਲਾ ਪਾਇਆ ਬੀਤੇ ਸਮੇਂ ਦੇ ਵਿੱਚ ਕਿ ਹਾਏ ਹਾਏ ਮੈਨੂੰ ਇੰਨਾ ਬਿੱਲ ਭੇਜ ਦਿੱਤਾ ਨਖੱਤਿਆਂ ਨੇ। ਠੀਕ ਹੈ ਜੀ, ਵੀ ਮੇਰੇ ਘਰ ਦੇ ਵਿੱਚ ਤਾਂ ਬਲਬ ਜਗਦੇ, ਮੈਂ ਕਿਹੜਾ ਉੱਥੇ ਕਾਰਖਾਨਾ ਲਾਇਆ। ਤਾਂ ਹੁਣ ਮਹਿਕਮੇ ਨੇ ਸਾਰਾ ਕੁਝ ਦੱਸ ਦਿੱਤਾ ਕਿ ਐਕਚੁਅਲ ਚ ਕੰਗਣਾ ਜੀ ਇਹ ਬਿੱਲ ਜਿਹੜਾ ਹੈ ਉਹ 1 ਲੱਖ ਰੁਪਏ ਦਾ ਨਹੀਂ, 90,384 ਦਾ, ਤੇ ਉਹ ਵੀ ਇੱਕ ਨਹੀਂ ਬਲਕਿ 2 ਮਹੀਨਿਆਂ ਦਾ। ਠੀਕ ਹੈ ਜੀ, ਜੀ ਜਨਵਰੀ ਤੇ ਫਰਵਰੀ ਦਾ ਤੁਸੀਂ ਭਰਿਆ ਨਹੀਂ ਹੈ, ਤਾਂ 28 ਮਾਰਚ ਨੂੰ ਤੁਸੀਂ ਆਪਣਾ ਬਿੱਲ ਜਿਹੜਾ ਉਹ ਤਾਰਿਆ। ਤੇ ਕਹਿੰਦੇ ਆ ਜੀ ਤੁਹਾਡੇ ਘਰ ਦਾ ਜਿਹੜਾ ਲੋਡ ਆ ਉਹ 94.82 ਕਿਲੋਵਾਟ ਹੈ, ਜੋ ਇੱਕ ਆਮ ਘਰ ਦੇ ਮੁਕਾਬਲੇ 1500% ਜ਼ਿਆਦਾ ਹੈ। ਠੀਕ ਹੈ ਜੀ, ਉਹ ਕਹਿੰਦੇ ਆ ਕਿ ਤੁਹਾਡੇ ਬਿਜਲੀ ਦੀ ਜਿਹੜੀ ਮਹੀਨਾਵਾਰ ਖਪਤ ਆ ਉਹ 5000 ਯੂਨਿਟ ਤੋਂ ਲੈ ਕੇ 9000 ਯੂਨਿਟ ਤੱਕ ਆ। ਤੇ ਨਾਲੇ ਜੀ ਸੀਐਮ ਨੇ ਤਾਂ ਸਬਸਿਡੀ ਛੱਡੀ ਹੋਈ ਹੈ, ਤੇ ਤੁਸੀਂ ਬਤੌਰ ਸੰਸਦ ਮੈਂਬਰ ਆਪਦੀ ਸਬਸਿਡੀ ਵੀ ਲੈ ਰਹੇ ਹੋ। ਯਾਨੀ ਉਹਨਾਂ ਨੇ ਪੋਲ ਪੱਟੀ ਪੂਰੀ ਵਜਾ ਕੇ ਖੋਲ ਦਿੱਤੀ। ਤਾਂ ਹੁਣ ਤੁਸੀਂ ਇਹ ਵੇਖੋ ਕਿ ਇਸ ਬੀਬੀ ਨੇ ਕਿਤੇ ਸੱਚੀਓ ਤੇ ਉਸ ਆਪਦੇ ਘਰ ਦੇ ਵਿੱਚ ਕਾਰਖਾਨਾ ਨਹੀਂ ਲਾਇਆ, ਜਿਹੜੀ 5-5000 ਤੋਂ 9-9000 ਬਿਜਲੀ ਦੀ ਡਿਮਾਂਡ ਹੈ ਜੀ। ਆਪਣੇ ਘਰਾਂ ਦੀ ਡਿਮਾਂਡ ਜਿਹੜੀ ਹੈ ਨਾ, ਮੇਰੇ ਖਿਆਲ ਦੀ ਨਾਲ ਆਪਾਂ ਫੁੱਲ 3 ਏਸੀ ਵੀ ਛੱਡੀ ਰੱਖੀਏ ਪੀਕ ਟਾਈਮ 'ਚ, ਪੀਕ ਗਰਮੀ ਦੇ ਸੀਜ਼ਨ 'ਚ, ਤੇ 2000 ਮਤਲਬ ਕਿ 2-3 ਹਜ਼ਾਰ 2 ਮਹੀਨੇ ਦੀ ਯੂਨਿਟ ਬਹੁਤ ਹੈ। ਤੇ ਇੱਥੇ ਜੀ ਮਹੀਨੇ ਦੀ ਉਹ ਕਹੀ ਜਾਂਦੇ ਕਿ 5000 ਤੋਂ 9000। ਕਮਾਲ ਦੀ ਗੱਲ ਹੈ। ਉੱਥੇ ਕੀ ਇਹ ਚੱਕੀ ਲਾ ਕੇ ਬੈਠੀ ਹੈ, ਮੈਨੂੰ ਤਾਂ ਪਤਾ ਨਹੀਂ। ਚੰਗੀ ਫੈਕਟਰੀ ਜਿੰਨਾ ਬਿਜਲੀ ਫੂਕੀ ਜਾਂਦੀ ਹੈ ਬੀਬੀ। ਚਲੋ ਖੈਰ, ਅਗਲੀ ਦਾ ਜ਼ੋਰ ਵੀ ਲੱਗਦਾ, ਬਿਆਨ ਵੀ ਤਾਂ ਤਗੜੇ ਤਗੜੇ ਦੇਣੇ ਹੁੰਦੇ। ਕੀ ਪਤਾ ਏਸੀ 'ਚ ਬਹਿ ਕੇ ਠੰਡੀ ਹੋ ਕੇ ਸੋਚਦੀ ਹੋਵੇ ਕਈ ਕੁਝ। ਪਰ ਪ੍ਰੋਗਰਾਮ ਦਾ ਸਮਾਂ ਆਪਣਾ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਮਿੰਟੂ ਜੀ ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਖਬਰਾਂ ਦੇ ਉੱਪਰ ਪਾਇਆ ਚਾਨਣਾ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।